फ्राइडे ज़ाहिर है कि जुम्मे वाले दिन उन्होंने दोपहर तो बाद ये आस की जा रही है कि तालिबान अपने नवे हकूमती निज़ाम का ऐलान करनगे। टर्की जिहड़ा अदरवाइज नैटो फोर्सिस का हिस्सा होने के नाते नैटो का हिस्सा सी, उन्होंने भी उन्होंने अमरीका ने चाहा भी जांदा जांदा प्लग इन इनू कर दईए। उन्होंने कहा भी नहीं, ये साडा मुल्क है और असीं इहदी हिफाजत करांगे। सो उन्होंने भी लगता है कि भी ये जिहड़ा सारा सिनेरियो होया है, इराक थल्ले नूं डिग्या, जिहड़ा अमरीका ने खुद ही डिग्या है, और सीरिया दे विच भी जिहड़ा है वो अमरीका की गल बन नहीं सकी। सऊदी अरेबिया भी, क्योंकि सऊदी अरेबिया अमरीका के सिर ते ही सी, जे अमरीका का इन्फ्लुएंस घटिया उन्हां दा भी। सो वो भी देख रहा है कि भी बगदाद दे विच इराक भी साडी भल है, और लेबनान दे विच हिजबुल्ला अपनी जिहड़ा है वो ताकत दिखांदा है। इधर हमस वालियां दा भी जिहड़ा है वो भी ईरान दे नाल रखदे ने। सो कुल मिला के जदों तुसीं इहनूं देखोगे, ये जिवें एक धागिਆਂ ਦਾ एक धागे 'ਚ दूजा, दूजे 'ਚ तीजा, ये इन्ना सौखा नहीं है। जदों कि अमरीका उत्थों निकलिया, लास्ट उन्हां दा मेजर जनरल निकलिया, उत्थे रडार तो लैके हैलीकाप्टर और उत्थे जिहड़ा एयरपोर्ट नूं बिल्कुल नकारा करके उत्थे ही छड्ड के आ गए। पासे 1 बिलियन 350 मिलियन का मुल्क भारत है, खोता जिन्हां नूं जिहड़ा वो नेड़े नहीं कोई लगन दिंदा है। वाहिगुरू जी का खालसा वाहिगुरू जी की फतेह। अस्सलाम वालेकुम, आदाब, बर्ज माह तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 2 सितंबर 2021 18 भादू नानक शाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਪਵਨ ਸਿੰਘ ਵੱਲੋਂ। ਸੋ ਪੰਥ ਦਰਦੀ ਵੀਰ ਪਵਨ ਸਿੰਘ ਨੇ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਡਾਇਸਪੋਰਾ ਵਿੱਚ ਵਸਦੇ ਸਿੱਖ ਇੱਕ ਵੱਡੀ ਤਾਕਤ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਮੁਲਕਾਂ ਦੀ ਲੋਕਲ ਸਿਆਸਤ ਵਿੱਚ ਹਿੱਸਾ ਲਈਏ ਅਤੇ ਆਪਣੇ ਮੁੱਦੇ ਚੁੱਕੀਏ। ਸੋ ਇਸ ਨਾਲ ਸਾਡੀ ਜਿਹੜੀ ਕੌਮੀ ਤਾਕਤ ਹੈ ਉਹ ਵਧੇਗੀ। ਇਹਨਾਂ ਨੇ ਟੀਵੀ 84 ਵੱਲੋਂ ਮੀਡੀਆ ਦੇ ਪਿੜ ਵਿੱਚ ਨਿਭਾਈ ਸੇਵਾ ਲਈ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਵਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਬਹੁਤ ਜਲਦੀ ਹਕੂਮਤੀ ਨਿਜ਼ਾਮ ਦਾ ਐਲਾਨ ਹੋਣ ਜਾ ਰਿਹਾ ਹੈ। ਸੋ ਇਸ ਦੌਰਾਨ ਤੁਰਕੀ ਅਤੇ ਕਤਰ ਵੱਲੋਂ ਕਾਬਲ ਏਅਰਪੋਰਟ ਨੂੰ ਫੰਕਸ਼ਨਲ ਬਣਾਉਣ ਲਈ ਮਦਦ ਦਿੱਤੀ ਜਾ ਰਹੀ ਹੈ। ਸੋ ਰੂਸ ਨੇ ਸੁਝਾਅ ਦਿੱਤਾ ਹੈ ਕਿ ਰੂਸ, ਅਮਰੀਕਾ, ਚੀਨ ਤੇ ਪਾਕਿਸਤਾਨ ਯਾਨੀ ਕਿ ਟ੍ਰਾਇਕਾ ਦੇਸ਼ਾਂ ਦੀ ਅਗਲੀ ਜਿਹੜੀ ਮੀਟਿੰਗ ਹੈ ਕਾਬਲ ਵਿੱਚ ਕੀਤੀ ਜਾਵੇ। ਚੀਨ ਨੇ ਇਸ ਸੁਝਾਅ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਸੋ ਇਹ ਸਾਰੀਆਂ ਡਿਵੈਲਪਮੈਂਟ ਜਿਹੜੀਆਂ ਅਫਗਾਨਿਸਤਾਨ ਲਈ ਇੱਕ ਆਸ ਦੀ ਕਿਰਨ ਹਨ, ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਤੇ ਵੀ ਕੋਈ ਇਨਸਾਨੀ ਕ੍ਰਾਈਸਿਸ ਹੁੰਦਾ ਹੈ ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ ਤੇ ਅਸੀਂ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਉਸ ਦੇ ਉੱਤੇ ਗੱਲਬਾਤ ਕਰਦੇ ਹਾਂ ਜੀ। ਔਰ ਅੱਜ ਅਸੀਂ ਸ਼ੁਰੂ ਦੇ ਵਿੱਚ ਹੀ ਸਾਡੇ ਆਪਣੇ ਇਸ ਟਿਕਾਣੇ ਨਿਊਯਾਰਕ, ਨਾਲ ਲੱਗਦੀਆਂ ਸਟੇਟਾਂ ਨਿਊ ਜਰਸੀ, ਕਨੈਟੀਕਟ, ਈਵਨ ਫਿਲਾਡੈਲਫੀਆ ਤੱਕ ਪਿਛਲੇ ਕੱਲ ਜਿਹੜਾ ਸਟਾਰਮ ਲੁਈਜ਼ੀਆਨਾ ਨੂੰ ਬਰਾਬਰ ਕਰਦਾ, ਜਿੱਥੇ ਕਾਫੀ ਨੁਕਸਾਨ ਹੋਇਆ, ਵਾਸ਼ਿੰਗਟਨ ਵੱਲੋਂ ਇੱਥੇ ਪਹੁੰਚਿਆ। ਹਾਲਾਂ ਇਹੀ ਸੀ ਕਿ ਬਾਰਿਸ਼ ਬਹੁਤ ਤੇਜ਼ ਹੋਏਗੀ, ਲੇਕਿਨ ਬਾਰਿਸ਼ ਨੇ ਇੰਨੀ ਤਬਾਹੀ ਮਚਾਈ ਕਿ ਜਿਹੜੀਆਂ ਅਸੀਂ ਛਿਕੜੀਆਂ ਖਬਰਾਂ ਦੇਖ ਰਹੇ ਹਾਂ, ਨਿਊਯਾਰਕ ਨਿਊ ਜਰਸੀ ਦੇ ਵਿੱਚ 20 ਤੋਂ ਜ਼ਿਆਦਾ ਮੌਤਾਂ, ਕਿਉਂਕਿ ਪਾਣੀ ਇੰਨੀ ਤੇਜ਼ੀ ਨਾਲ ਆਇਆ। ਸੈਂਟਰਲ ਪਾਰਕ ਜਿੱਥੇ ਕਿ ਬੈਰੋਮੀਟਰ ਲੱਗਾ ਹੁੰਦਾ ਹੈ, ਆਲਮੋਸਟ 2 ਮਿੰਟ ਦੇ ਵਿੱਚ 3 ਇੰਚ ਤੋਂ ਜ਼ਿਆਦਾ ਮੀਂਹ ਪਿਆ। ਬੇਸ਼ੱਕ ਇੱਥੇ ਕਾਫੀ ਰੋਬਸਟ ਸਿਸਟਮ ਨੇ ਨਿਕਾਸ ਦੇ ਵੀ, ਪਾਣੀ ਦੇ ਔਰ ਦੂਸਰੇ ਵੀ, ਲੇਕਿਨ ਕੁਝ ਪੁਰਾਣੇ ਸ਼ਹਿਰ ਜਿਵੇਂ ਹੋਬੋਕਨ ਨਿਊ ਜਰਸੀ 'ਚ ਹੈ ਜਾਂ ਨਾਲ ਲੱਗਦੇ ਈਵਨ ਜਰਸੀ ਸਿਟੀ ਬਾਰੇ ਵੀ ਔਰ ਉਹਨਾਂ ਦੇ ਨਾਲ ਲੱਗਦੇ ਟਾਊਨ ਦੀ ਵੀ ਗੱਲ ਹੋ ਰਹੀ ਹੈ ਕਿ ਉੱਥੇ ਜਿਹੜਾ ਬਹੁਤ ਤਬਾਹੀ ਹੋਈ ਹੈ। ਔਰ ਈਵਨ ਇੰਨੀ ਤੇਜ਼ੀ ਨਾਲ ਮੀਂਹ ਆਇਆ ਕਿ ਜਿਹੜੇ ਲੋਕ ਆਪਣੀ ਮੰਜ਼ਿਲ ਵੱਲ ਤੁਰੇ ਵੀ ਉਹ ਰਾਹ ਦੇ ਵਿੱਚ ਸਟਰਕ ਹੋਏ। ਔਰ ਨਿਊਯਾਰਕ 'ਚ ਤੁਸੀਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਦੇਖ ਸਕਦੇ ਹੋ, ਵੱਡੀਆਂ ਵੱਡੀਆਂ ਗੱਡੀਆਂ ਜਿਹੜੀਆਂ ਕਿ ਟੋਟਲ ਲਾਸ ਹੋਈਆਂ ਨੇ। ਸਬਵੇਜ਼ ਦੇ ਵਿੱਚ ਪਾਣੀ ਆ ਵੜਿਆ, ਰੇਲਵੇ ਸਿਸਟਮ ਸਾਰਾ ਬਲੌਕ ਹੋਇਆ। ਈਵਨ ਨਿਊਯਾਰਕ 에ਅਰਪੋਰਟ ਵੀ ਅੱਜ ਬੰਦ, ਫਲਾਈਟਸ ਇਨ ਐਂਡ ਆਊਟ ਬੰਦ ਨੇ। ਔਰ ਇਸ ਸਾਰੇ ਦੇ ਚਲਦਿਆਂ ਇਹ ਵੀ ਬਹੁਤ ਵੱਡੀ ਜਿਹੜੀ ਹੈ ਇਨਸਾਨੀ ਟ੍ਰੈਜੇਡੀ ਹੈ, ਕਿਉਂਕਿ ਡੈਥਸ ਵੀ ਨੇ ਉਹਨਾਂ ਦੇ ਵਿੱਚ, ਹੋਰ ਵੀ ਬਹੁਤ ਸਾਰਾ ਨੁਕਸਾਨ, ਕਈ ਪ੍ਰਾਪਰਟੀਜ਼ ਡੈਮੇਜ ਔਰ ਦੂਸਰੇ। ਔਰ ਅਸੀਂ ਹਮਦਰਦੀ ਦਾ ਵੀ ਇਜ਼ਹਾਰ ਕਰਦੇ ਹਾਂ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫੌਰਨ ਇੱਥੋਂ ਦੇ ਗਵਰਨਰਸ ਨੇ ਨਿਊਯਾਰਕ ਨਿਊ ਜਰਸੀ ਦੇ ਔਰ ਉਹਨੂੰ ਐਮਰਜੈਂਸੀ ਡਿਕਲੇਅਰ ਕੀਤਾ ਹੈ। ਨਤੀਜੇ ਦੇ ਤੌਰ ਤੇ ਇਹਨਾਂ ਦੀ ਜਿਹੜੀ ਐਮਰਜੈਂਸੀ ਡੀਲਿੰਗ ਸਰਵਿਸਿਜ਼ ਹੁੰਦੀਆਂ ਨੇ, ਜਿਨ੍ਹਾਂ 'ਚ ਫਿਰ ਫੈਮਾ ਇਨਵੋਲਵ ਹੋ ਜਾਂਦੀ ਹੈ, ਫੈਡਰਲ ਏਜੰਸੀ, ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹਦਾ ਨੋਟਿਸ ਲਿਆ ਹੈ, ਫੰਡਸ ਵੀ ਫਲੋ ਹੁੰਦੇ ਨੇ। ਔਰ ਇਹ ਇੱਕ ਸ਼ੁਕਰ ਦੀ ਗੱਲ ਹੈ ਕਿ ਅੱਜ ਦਿਨ ਬਹੁਤ ਵਧੀਆ ਸੀ। ਜੇ ਕਿਤੇ ਅੱਜ ਵੀ ਮੀਂਹ ਦੀ ਕੰਟੀਨਿਊਟੀ ਹੁੰਦੀ ਤੇ ਆਲਰੇਡੀ ਜਿਹੜਾ ਪਾਣੀ ਹੈ ਉਸਨੇ ਨੁਕਸਾਨ ਕਰਨਾ ਸੀ। ਤੁਸੀਂ ਵੀ ਸਵੇਰੇ 2 ਵਜੇ ਜਾ ਕੇ ਘਰ ਪਹੁੰਚੇ ਔਰ ਸਾਰੇ ਬਾਕੀ ਵੀ ਸਾਡੀ ਸਾਰੀ ਟੀਮ ਸਟਾਫ, ਈਵਨ ਸਾਡੇ ਸਟੂਡੀਓ 'ਚ ਵੀ, ਔਰ ਸਾਡੀ ਟੀਮ ਦੇ ਐਂਕਰ ਅਮਰਵੀਰ ਸਿੰਘ ਰਾਤ ਫਿਰ ਉਹ ਪਾਣੀ ਕੱਢਣ ਤੇ ਹੀ ਰਹੇ। ਸੋ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਇਹ ਇੱਕ ਕੁਦਰਤ ਦਾ ਵਰਤਾਰਾ ਹੈ, ਲੇਕਿਨ ਜਿਉਂ-ਜਿਉਂ ਇਹ ਕੁਦਰਤੀ ਆਫਤਾਂ ਵੀ ਔਰ ਇਸ ਕਿਸਮ ਦਾ ਕਈ ਕੁਝ ਬਣ ਰਿਹਾ ਹੈ, ਮੈਂ ਅੱਜ ਹੀ ਸੋਚ ਰਿਹਾ ਸੀ ਕਿ ਅਸੀਂ ਇੱਕ ਰੂਹਾਨੀਅਤ 'ਚ ਯਕੀਨ ਕਰਨ ਵਾਲੀ ਕੌਮ ਦੇ ਨਾਤੇ ਜਾਂ ਇਨਸਾਨ ਦੇ ਨਾਤੇ ਇਹ ਦੇਖੀਏ ਕਿ ਕੁਦਰਤ ਦੇ ਨਾਲ ਅਸੀਂ ਖਿਲਵਾੜ ਵੀ ਕਰਦੇ ਹਾਂ। ਗਲੋਬਲ ਵਾਰਮਿੰਗ ਦਾ ਫਿਨੋਮੀਨਾ ਦੀ ਗੱਲ ਵੀ ਹੁੰਦੀ ਹੈ। ਬਹੁਤ ਵਾਰ ਜਿਹੜੀ ਇੱਕ ਗਰੀਡ ਔਰ ਦੂਸਰੇ ਕਿਸਮ ਦਾ ਇੱਕ ਮਾਹੌਲ ਦੁਨੀਆ ਦੇ ਵਿੱਚ ਹੈ, ਜਿੱਥੇ ਇਨਸਾਨੀ ਜ਼ਿੰਦਗੀ ਨੂੰ ਪਾਸੇ ਕਰਕੇ, ਦਰਕਿਨਾਰ ਕਰਕੇ ਜਿਹੜੀ ਦੌੜ ਹੈ ਉਹ ਡਾਲਰਾਂ ਦੀ ਹੈ। ਸ਼ਾਇਦ ਕੁਦਰਤ ਵਕਤਨ ਬਾ ਵਕਤਨ, ਉਹ ਭਾਵੇਂ ਕੋਵਿਡ-19 ਦੇ ਰੂਪ 'ਚ ਸੀ ਜਾਂ ਜਦੋਂ ਇਸ ਕਿਸਮ ਦਾ ਕੁਝ ਕ੍ਰਾਈਸਿਸ ਆਉਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਵਰੇ ਪਹਿਲਾਂ ਸੈਂਡੀ ਨਾਂ ਦਾ ਤੂਫਾਨ ਆਇਆ, ਜਿਹਨੇ ਦੱਸ ਦਿੱਤਾ ਸੀ ਕਿ ਨਿਊਯਾਰਕ ਇਨਪੈਨੀਟਰੇਬਲ ਨਹੀਂ ਹੈ। ਕਿਉਂਕਿ ਬਹੁਤ ਵਾਰ ਲੱਗਦਾ ਹੈ ਕਿ ਵੀ ਜਦੋਂ ਕੁਝ ਆਉਂਦਾ ਹੈ ਸਾਊਥ ਦੀਆਂ ਸਟੇਟਾਂ 'ਚ ਆਇਆ ਜਾਂ ਇੱਧਰ ਉੱਧਰ ਆਇਆ ਤੇ ਸਾਨੂੰ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਇੱਥੇ ਸੇਫ ਥਾਵਾਂ ਤੇ ਬੈਠੇ ਹਾਂ। ਲੇਕਿਨ ਇਸ ਕੱਲ ਦੇ ਤੂਫਾਨ ਨੇ ਇੱਕ ਵਾਰ ਫੇਰ ਦੱਸ ਦਿੱਤਾ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਅਲਟੀਮੇਟਲੀ ਚਾਬੀ ਜਿਹੜੀ ਹੈ ਉਹ ਇਸ ਕੁਦਰਤ ਦੇ ਕਾਦਰ ਸਭ ਨੂੰ ਬਣਾਉਣ ਵਾਲੇ ਕੋਲ ਹੈ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਵੀਰ ਪਵਨ ਸਿੰਘ, ਵਰਜੀਨੀਆ 'ਚ ਉਭਰਦੇ ਗੱਭਰੂ ਨੌਜਵਾਨ, ਜਿਨ੍ਹਾਂ ਦੀ ਕਮਾਂਡ ਹੈ ਲੈਂਗੁਏਜ ਦੇ ਉੱਤੇ ਵੀ, ਕਾਰੋਬਾਰੀ ਵੀ, ਸਫਲ ਕਾਰੋਬਾਰੀ ਨੇ, ਵੈਸੇ ਪੱਕੇ ਰਿਪਬਲਿਕਨ ਨੇ, ਟਰੰਪ ਸਪੋਰਟਰ। ਲੇਕਿਨ ਇਹ ਵੀ ਮੇਰਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਵੀ ਮਾਈਨੋਰਟੀਜ਼ ਨੂੰ, ਵੈਸੇ ਤਾਂ ਇੱਕ ਤਾਂ ਕਿਸੇ ਦੀ ਕਨਵਿਕਸ਼ਨ ਹੁੰਦੀ ਹੈ, ਕੋਈ ਇਹ ਵੀ ਨਹੀਂ ਹੈ ਵੀ ਤੁਸੀਂ ਲੇਬਲ ਲਾਣਾ ਕੋਈ, ਕਿ ਤੁਸੀਂ ਜਿਸ ਚੀਜ਼ 'ਚ ਯਕੀਨ ਕਰਦੇ ਹੋ, ਤੁਹਾਨੂੰ ਲੱਗਦਾ ਹੈ ਵੀ ਪੋਲੀਟੀਕਲ ਪਾਰਟੀਆਂ ਉਸ ਲਈ ਖਲੋਤੀਆਂ ਤੇ ਤੁਸੀਂ ਉਹਨਾਂ ਦੇ ਹਮਾਇਤੀ ਹੁੰਦੇ। ਤੇ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ ਤੇ ਇਹ ਬਿਹਤਰ ਹੀ ਹੁੰਦਾ ਹੈ ਕਿ ਮਾਈਨੋਰਟੀਜ਼ ਦੀ ਪ੍ਰੈਜ਼ੈਂਸ ਹਰ ਪਾਰਟੀ 'ਚ ਹੋਏ,
ਤੁਸੀਂ ਆਪਣਾ ਸਿੱਖ ਆਈਡੈਂਟੀਟੀ ਦਾ, ਸਿੱਖ ਹੱਕਾਂ ਦਾ ਔਰ ਪੰਜਾਬ ਦੇ ਵਿੱਚ ਕੀ ਹੋ ਰਿਹਾ, ਭਾਰਤੀ ਨਿਜ਼ਾਮ ਕੀ ਹੈ, ਇਹ ਸਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਐਕਸਪੋਜ਼ ਕਰਦੇ ਹੋ। ਔਰ ਹਰ ਪਾਰਟੀ 'ਚ ਤੁਹਾਡਾ ਹੋਣਾ ਤੁਹਾਡੀ ਨੁਮਾਇੰਦਗੀ ਵੀ ਕਰਦਾ ਹੈ, ਤੁਹਾਡੀ ਵਿਜ਼ਿਬਿਲਟੀ ਵੀ ਦਿੰਦਾ ਹੈ। ਔਰ ਲੋਕਲੀ ਵੀ ਪਵਨ ਸਿੰਘ ਐਕਟਿਵ ਨੇ, ਅੱਛੇ ਬੁਲਾਰੇ ਵੀ ਨੇ, ਵਕਤਨ ਬਾ ਵਕਤਨ ਜਦੋਂ ਉਹ ਅੰਗਰੇਜ਼ੀ ਔਰ ਪੰਜਾਬੀ ਦੋਨਾਂ ਦੇ ਵਿੱਚ ਸਟੇਜ ਹੈਂਡਲ ਕਰਦੇ ਨੇ ਤੇ ਲੱਗਦਾ ਹੈ ਕਿ ਵੀ ਇਹ ਸਾਡਾ ਫਿਊਚਰ ਨੇ। ਸਾਡੇ ਨਾਲ ਤਾਂ ਅਸੀਂ ਤਾਂ ਉਹਨਾਂ ਨੂੰ ਬੱਚੇ ਤੋਂ ਗਰੋ ਹੁੰਦੇ ਦੇਖਿਆ, ਬਹੁਤ ਛੋਟੇ ਸਨ ਇਹ ਭਰਾ ਜਦੋਂ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਬਹੁਤ ਚੰਗੇ ਇਨਸਾਨ ਸਰ ਕੁਲਦੀਪ ਸਿੰਘ ਖਾਲਸਾ, ਜਦੋਂ ਅਸੀਂ ਵਾਸ਼ਿੰਗਟਨ 'ਚ ਸ਼ੁਰੂ 'ਚ ਗਏ ਹਾਂ 1991 'ਚ, ਤੇ ਉਹ ਮੇਰੇ ਨਾਲ ਤਾਂ ਖੈਰ ਉਹ ਸਾਰਿਆਂ ਨਾਲ ਹੀ ਪਿਆਰ ਕਰਨ ਵਾਲੇ ਸੀ, ਬਹੁਤ ਜ਼ਿਆਦਾ ਪਿਆਰ। ਔਰ ਮੈਨੂੰ ਹਮੇਸ਼ਾ ਇੱਕ ਗੱਲ ਯਾਦ ਰਹਿੰਦੀ ਹੈ ਔਰ ਮੈਂ ਇਹ ਗੱਲ ਇਸ ਲਈ ਵੀ ਦੁਹਰਾ ਰਿਹਾ, ਮੈਨੂੰ ਯਾਦ ਹੈ ਕਿ ਵੀ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਮੰਜੀ ਸਾਹਿਬ ਦੀ ਸਟੇਜ ਤੋਂ ਐਡਰੈਸ ਕਰਦੇ ਸੀ ਔਰ ਇੱਕ ਜਿਹੜੇ ਜਥੇ ਗ੍ਰਿਫਤਾਰੀ ਲਈ ਜਾਂਦੇ ਸੀ ਉਹਨਾਂ ਨੂੰ ਐਡਰੈਸ ਕਰਦੇ ਸੀ। ਔਰ ਇੱਕ ਮੌਕੇ ਦੇ ਉੱਤੇ ਜਦੋਂ ਖੁਸ਼ਵੰਤ ਸਿੰਘ ਵੀ ਆਇਆ ਹੋਇਆ ਸੀ ਆਪਣੀ ਜਰਨਲਿਸਟਾਂ ਦੀ ਟੀਮ ਦੇ ਨਾਲ ਦੇਖਣ, ਔਰ ਉਸੇ ਦਿਨ ਜਿਹੜੇ ਜਾਮਾ ਮਸਜਿਦ ਦਿੱਲੀ ਦੇ ਇਮਾਮ, ਸ਼ਾਇਦ ਉਹਨਾਂ ਦਾ ਸੈਯਦ ਬੁਖਾਰੀ ਨਾਂ ਸੀ, ਉਹ ਵੀ ਆਏ ਹੋਏ ਸੀ। ਔਰ ਕਿਉਂਕਿ ਦੀਵਾਨ ਚੱਲ ਰਿਹਾ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਮੌਜੂਦ ਸੀ ਔਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਬਾਅਦ ਸ਼ਹੀਦੀ ਪਾਈ, ਉਹ ਆਪਣੇ ਨਾਲ 1000 ਜਾਂ ਜ਼ਿਆਦਾ ਸਿੰਘਾਂ ਦਾ ਜਥਾ ਲੈ ਕੇ ਗ੍ਰਿਫਤਾਰੀ ਲਈ ਵੀ ਆਏ ਹੋਏ ਸੀ। ਇਹ ਉਹੀ ਦਿਨ ਸੀ, ਮੈਂ ਵੀ ਕੁਦਰਤੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸੀ ਔਰ ਉਹਨਾਂ ਨੇ ਸੈਯਦ ਅਬਦੁੱਲਾ ਬੁਖਾਰੀ ਉਹਨਾਂ ਦਾ ਨਾਂ, ਉਹਨਾਂ ਨੇ ਐਡਰੈਸ ਕੀਤਾ, ਪਰ ਫਿਰ ਉਹ ਸਟੇਜ ਤੋਂ ਫੌਰਨ ਚਲੇ ਗਏ। ਔਰ ਪਿੰਡਾਂ ਵਾਲਿਆਂ ਨੇ ਜਿਹੜਾ ਇਹ ਕਿਹਾ ਕਿ ਦੇਖੋ ਅਸੀਂ ਲੋਕ ਆਪਣੇ ਨਿਤਨੇਮ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ 3 ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ, ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਰਹਿਰਾਸ, ਔਰ ਰਾਤ ਨੂੰ ਸੋਹਿਲਾ, ਕਿ ਅਸੀਂ ਇਸ ਨੇਮ ਨੂੰ ਘੁਸਾ ਦਿੰਦੇ ਹਾਂ ਜਾਂ ਅਸੀਂ ਮਿਸ ਕਰ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਦੇਖੋ ਇਮਾਮ ਸਾਹਿਬ ਨਮਾਜ਼ ਦਾ ਵਕਤ ਸੀ, ਉਹਨਾਂ ਨੇ ਕਿਹਾ ਜੀ ਹੁਣ ਮੈਂ ਮਤਲਬ ਨਹੀਂ ਟਿਕ ਸਕਦਾ, ਮੇਰਾ ਨਮਾਜ਼ ਅਦਾ ਕਰਨ ਦਾ ਟਾਈਮ ਹੈ। ਔਰ ਮੈਂ ਜਦੋਂ ਪਵਨ ਸਿੰਘ ਹੋਰਾਂ ਦੇ ਪਿਤਾ ਜੀ ਸਰ ਕੁਲਦੀਪ ਸਿੰਘ ਹੋਰਾਂ ਦੀ ਗੱਲ ਕਰਦਾ ਤੇ ਅਸੀਂ ਕਈ ਵਾਰ 20-25 ਸਿੰਘ ਬੈਠੇ ਆ, ਵਿਚਾਰ ਕਰ ਰਹੇ ਆ, ਸ਼ਾਮ 5-6 ਵਜੇ ਦਾ ਚੱਲ ਰਿਹਾ, ਹਨੇਰਾ ਹੋ ਗਿਆ, ਤੇ ਉਹਨਾਂ ਨੇ ਉਦੋਂ ਕੀ ਕਹਿਣਾ ਕਿ ਡਾਕਟਰ ਸਾਹਿਬ ਹੁਣ ਮੈਂ ਜ਼ਰਾ ਰੱਬ ਕਰ ਲਾਂ, ਮਤਲਬ ਰਹਿਰਾਸ ਦਾ ਟਾਈਮ ਹੈ, ਤੇ ਉੱਠ ਕੇ ਚਲੇ ਜਾਂਦੇ ਸੀ। ਔਰ ਬਹੁਤ ਹੀ ਭਲੇ ਇਨਸਾਨ। ਅਨਫੋਰਚੂਨੇਟਲੀ ਟਰੱਕ ਦੇ ਇੱਕ ਐਕਸੀਡੈਂਟ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਇਹਨਾਂ ਨੇ ਪਵਨ ਨੇ ਬਹੁਤ ਮਿਹਨਤ ਕੀਤੀ ਹੈ, ਸਟਰਗਲ ਕੀਤੀ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਪਰਿਵਾਰਾਂ ਦਾ ਮੇਲ ਹੁੰਦਾ, ਪਵਨ ਸਿੰਘ ਦੇ ਘਰੋਂ ਉਹਨਾਂ ਦੀ ਸਿੰਘਣੀ ਰਾਜਵੰਤ ਕੌਰ, ਉਹ ਵੀ ਸਾਡੇ ਪਰਮ ਮਿੱਤਰ ਭਾਈ ਸੰਤੋਖ ਸਿੰਘ ਇੰਡੀਆਨਾ, ਉਹਨਾਂ ਦੀ ਬੇਟੀ ਹੈ। ਸੋ ਸਾਡੇ ਲਈ ਹੁਣ ਜਿਹਨੂੰ ਕਹਿੰਦੇ ਨੇ ਵੀ ਦੋਹਰਾ ਸਾਡਾ ਦਾਅਵਾ ਹੈ ਉਹਨਾਂ ਦੇ ਉੱਤੇ। ਔਰ ਉਹ ਬੜੇ ਕਾਮਯਾਬ ਉਹਨਾਂ ਦੀ ਟਰੱਕਿੰਗ ਬਿਜ਼ਨਸ ਹੈ ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਜਿਸ ਪੰਥਕ ਜਜ਼ਬੇ ਦੇ ਨਾਲ ਉਹ ਤੁਰੇ ਹੋਏ ਨੇ, ਇਵੇਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੰਥ, ਕੌਮੀ ਕਰ, ਖਾਲਿਸਤਾਨ ਔਰ ਪੰਥ ਦੀ ਚੜ੍ਹਦੀ ਕਲਾ ਦੇ ਲਈ ਜੋ ਵੀ ਕਰਨਾ ਬਣਦਾ ਇਸ ਸਿਸਟਮ 'ਚ ਰਹਿੰਦੇ ਆ, ਉਵੇਂ ਹੀ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਗੱਲ ਅਗੇਨ ਨਜ਼ਰ ਫਿਰ ਇੱਥੋਂ ਜਾ ਕੇ ਕਾਬਲ, ਕਾਬਲ ਕੰਧਾਰ ਸਾਡੀਆਂ ਹਮੇਸ਼ਾ ਯਾਦਾਂ ਦੇ ਵਿੱਚ ਵੀ ਰਿਹਾ, ਸਾਡੇ ਇਤਿਹਾਸ 'ਚ ਵੀ ਹੈ, ਸਾਈਕੋ ਹਿਸਟਰੀ 'ਚ ਵੀ ਹੈ। ਔਰ ਵੈਸੇ ਵੀ ਇਹ ਇੱਕ ਅਖਾਣ ਪੰਜਾਬ 'ਚ ਮਸ਼ਹੂਰ ਰਿਹਾ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮ ਹੁੰਦਾ ਹੈ ਕੈਂਪੇਨ, ਕਿ ਵੀ ਉਹ ਕੈਂਪੇਨ ਤੇ ਚੜੇ ਹੁੰਦੇ ਨੇ ਹਮੇਸ਼ਾ ਹੀ, ਕਿਉਂਕਿ ਵਰਤਾਰਾ ਹੀ ਇਹ ਸੀ ਸੈਂਕੜਿਆਂ ਸਾਲਾਂ ਤੋਂ, ਹੋਰ ਤਾਂ ਕੋਈ ਬਹੁਤਾ ਨਹੀਂ ਸੀ ਕਿ ਭਾਈ ਕਦੇ ਇਸ ਮੁਹਿੰਮ ਤੇ ਚੜੇ ਨੇ, ਕਦੇ ਉਸ ਮੁਹਿੰਮ ਤੇ ਚੜੇ ਨੇ। ਔਰ ਹੁਣ ਜਦੋਂ ਕਿ ਉਹਨਾਂ ਨੇ ਇੱਕ ਵੱਡੀ ਮੁਹਿੰਮ ਫਤਹ ਕੀਤੀ ਹੈ, ਉਸ ਮੁਹਿੰਮ 'ਚ ਉਹ ਨਹੀਂ ਕਿਸੇ ਤੇ ਚੜੇ, ਉਹਨਾਂ ਤੇ ਅਮਰੀਕਾ ਔਰ ਨੈਟੋ ਜਾ ਕੇ ਚੜਿਆ ਸੀ, 20 ਸਾਲ ਚੜਿਆ ਰਿਹਾ, ਪਰ ਉਹਨਾਂ ਨੇ ਐ ਲਾ ਕੇ ਪਾਸੇ ਰੱਖ ਦਿੱਤਾ ਹੈ ਜਿਵੇਂ ਤੁਸੀਂ ਕੋਈ ਚੀਜ਼ ਝਾੜ ਕੇ ਪਾਸੇ ਰੱਖ ਦਿੰਦੇ ਹੋ। ਔਰ ਇੱਕ ਇਮਤਿਹਾਨ 'ਚ ਤਾਂ ਉਹ ਅਵਲ ਨੰਬਰ ਲੈ ਕੇ ਪਾਸ ਹੋਏ। ਜ਼ਾਹਰ ਹੈ ਕਿ ਉਹਨਾਂ ਨੇ ਆਪਣੀ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਵੀ ਦਿਖਾਈ, ਆਪਣਾ ਗੁਰਿਲਾ ਵਾਰਫੇਅਰ ਦੀ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਨੇ ਟੌਪ
ਦੇ ਵਿੱਚ ਪਰਫਾਰਮ ਕੀਤਾ ਜੀ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਐਜ਼ ਏ ਨੈਗੋਸ਼ੀਏਟਰ, ਕਿਉਂਕਿ ਇਹ ਜੇ ਹੁਣ ਤੁਸੀਂ ਧਿਆਨ ਨਾਲ ਦੇਖੋ, ਬੇਸ਼ੱਕ ਇਹ ਐਗਰੀਮੈਂਟ ਫਰਵਰੀ 2020 ਦੇ ਵਿੱਚ ਕੰਪਲੀਟ ਹੁੰਦਾ ਹੈ, ਪਰ ਹੁਣ ਇਸ ਦੇ ਵੇਰਵੇ ਅਵੇਲੇਬਲ ਨੇ ਕਿ 2011 ਦੇ ਵਿੱਚ ਜਦੋਂ ਅਸਾਮਾ ਬਿਨ ਲੈਡਨ ਮਾਰਿਆ ਜਾਂਦਾ ਹੈ, ਉਸ ਤੋਂ ਫੌਰਨ ਬਾਅਦ ਹੀ ਜਿਹੜਾ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਹੈ ਗੱਲਬਾਤ ਦੀ ਸ਼ੁਰੂਆਤ ਹੋ ਗਈ ਸੀ। ਉਹਨੂੰ ਵਕਤ ਲੱਗਦਾ ਹੈ ਜਦੋਂ ਤੱਕ ਤੁਸੀਂ ਕੰਟੈਕਟ ਐਸਟੈਬਲਿਸ਼ ਕਰਦੇ ਹੋ, ਔਰ ਜ਼ਲਮੇ ਖਲੀਲਜ਼ਾਦ ਜਿਨ੍ਹਾਂ ਨੇ ਫਾਈਨਲੀ ਇਹ ਸਾਰਾ ਡਿਲੀਵਰ ਕੀਤਾ ਹੈ, ਹਾਲਾਂਕਿ ਇਹ ਸਾਰੇ ਪੀਰੀਅਡ 'ਚੋਂ ਕਿਤੇ ਨਜ਼ਰ ਨਹੀਂ ਆ ਰਹੇ ਵੀ ਕਿੱਥੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੜੀ ਟੀਡੀਅਸ ਟਾਕ ਸੀ ਔਰ ਅਮਰੀਕਾ ਦੀ ਪ੍ਰੈਸਟੀਜ ਵੀ ਜੁੜੀ ਹੋਈ ਸੀ। ਦੂਸਰੇ ਪਾਸੇ ਇਸ ਦੌਰ 'ਚ ਤਾਲਿਬਾਨ ਨੂੰ ਦਹਿਸ਼ਤਗਰਦ ਵੀ ਐਲਾਨਿਆ ਹੋਇਆ ਸੀ, ਸਟੇਟ ਡਿਪਾਰਟਮੈਂਟ ਨੇ ਵੀ ਐਲਾਨਿਆ ਹੋਇਆ ਸੀ, ਯੂਨਾਈਟਿਡ ਨੇਸ਼ਨਸ ਨੇ ਵੀ ਐਲਾਨਿਆ ਹੋਇਆ ਸੀ। ਫਿਰ ਇਹ ਵੀ ਨਹੀਂ ਸੀ ਕਿ ਤੁਸੀਂ ਇੰਨੀ ਇਨਵੈਸਟਮੈਂਟ ਕਰਕੇ ਜਾਂ ਇੰਨੇ ਤੁਸੀਂ ਦਮਖਮ ਦੇ ਨਾਲ ਉੱਥੇ ਤਾਮ-ਝਾਮ ਦੇ ਨਾਲ ਗਏ ਹੋ ਤੇ ਤੁਸੀਂ ਬਿਲਕੁਲ ਉੱਥੋਂ ਨਿਕਲ ਆਓ। ਇਸ ਲਈ ਉਹਨਾਂ ਨੇ ਪਹਿਲਾਂ ਹਾਮਿਦ ਕਰਜ਼ਾਈ, ਕਿਉਂਕਿ ਇੱਕ ਪਾਸਾ ਬੇਸ਼ੱਕ ਹੁਣ ਬਾਈਡਨ ਨੇ ਕਿਹਾ ਜੀ ਸਾਡੀ ਕੋਈ ਫਿਊਚਰ 'ਚ ਅਸੀਂ ਕੋਈ ਨੇਸ਼ਨ ਬਿਲਡਿੰਗ ਨਹੀਂ ਕਰਾਂਗੇ ਜਾ ਕੇ, ਪਰ ਜ਼ਾਹਰ ਹੈ ਕਿ ਇਹ ਅਟੈਂਪਟ ਇਹਨਾਂ ਨੇ ਇਰਾਕ ਦੇ ਵਿੱਚ ਵੀ ਕੀਤਾ ਹੈ। ਉਹਦਾ ਨਤੀਜਾ ਇਹ ਹੋਇਆ ਕਿ ਵੀ ਇਹ ਤਾਂ ਈਰਾਨ ਦੇ ਉੱਤੇ ਪਾਬੰਦੀਆਂ ਲਾ ਕੇ ਬੈਠੇ ਸੀ ਕਿ ਸੈਂਕਸ਼ਨਸ ਦੂਸਰਾ ਹੈ, ਲੇਕਿਨ ਇਰਾਕ ਕਿਉਂਕਿ ਸ਼ੀਆ ਮੈਜੋਰਿਟੀ ਪਾਪੂਲੇਸ਼ਨ ਹੈ, ਅਲਟੀਮੇਟਲੀ ਜਿਹੜਾ ਉੱਥੇ ਸਿਸਟਮ ਸੋ ਕਾਲਡ ਡੈਮੋਕ੍ਰੇਸੀ ਦੇ ਥੱਲੇ ਵੀ ਨਿਕਲਿਆ, ਉਹ ਮੋਰ ਕਲੋਜ਼ ਟੂ ਤਹਿਰਾਨ ਹੋਇਆ ਈਰਾਨ, ਸੋ ਉੱਥੋਂ ਵੀ ਉਹਨਾਂ ਨੂੰ ਹੋਇਆ। ਪਰ ਇੱਥੇ ਤਾਂ ਬਿਨਾਂ ਇਹ ਸਮਝਿਆ, ਜਿਵੇਂ ਅਸੀਂ ਰੋਜ਼ਾਨਾ ਹੀ ਅਕਸਰ ਗੱਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਖਿੱਤੇ ਦੇ ਵਿੱਚ ਜਾਂਦੇ ਹੋ, ਉਸ ਦੀਆਂ 3 ਚੀਜ਼ਾਂ ਇੰਪੋਰਟੈਂਟ ਨੇ, ਉਹਦਾ ਜੂਗਰਾਫੀਆ, ਉਹਦੀ ਹਿਸਟਰੀ ਔਰ ਲੋਕਾਂ ਦੀ ਤਰਬੀਅਤ ਕੀ ਹੈ। ਸੋ ਅਮਰੀਕਾ ਨੇ ਇਹ ਦੇਖਿਆ ਵੀ ਹੋਇਆ ਸੀ ਸੋਵੀਅਤ ਯੂਨੀਅਨ ਦੀ ਪ੍ਰੈਜ਼ੈਂਸ ਵੇਲੇ, ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਕਈ ਵਾਰ ਜਦੋਂ ਕੁਦਰਤ ਨੇ ਤੁਹਾਡੀ ਐਰੋਗੈਂਸ ਜਾਂ ਤੁਹਾਡੇ ਹੰਕਾਰ ਨੂੰ ਐਕਸਪੋਜ਼ ਕਰਨਾ ਹੁੰਦਾ ਹੈ ਤੇ ਤੁਹਾਡੀ ਅਕਲ ਤੇ ਪਰਦਾ ਪੈ ਜਾਂਦਾ, ਤੁਸੀਂ ਦੇਖ ਨਹੀਂ ਸਕਦੇ। ਔਰ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਅਫਗਾਨਿਸਤਾਨ ਦੇ ਲੋਕਾਂ ਨੇ ਸਦੀਆਂ ਤੋਂ ਨਹੀਂ ਮਿਲੇਨੀਅਮਸ ਤੋਂ ਉਹਨਾਂ ਦਾ ਹਿੱਸਾ ਹੈ। ਜੋਗ੍ਰਾਫੀਆ ਵੀ ਉਹਨਾਂ ਦੇ ਲਈ ਫਾਇਦਾ ਵੀ ਹੈ, ਕਿਉਂਕਿ ਕੋਈ ਵੀ ਆਇਆ ਜਿਹੜਾ ਹੈ ਉਹ ਫਿਰ ਪਹਾੜੀਆਂ ਔਰ ਦੂਜਾ ਤੀਜਾ ਗੁਰਿਲਾ ਵਾਰਫੇਅਰ ਲਈ ਆਈਡੀਅਲ ਵੀ ਹੈ। ਹਾਲਾਂਕਿ ਇਹੀ ਜੋਗ੍ਰਾਫੀਆ ਉਹਨਾਂ ਲਈ ਕਰਸ ਵੀ ਹੈ। ਕਰਸ ਇਸ ਲਈ ਹੈ ਕਿ ਉਹ ਜੇ ਅਸੀਂ 19th ਸੈਂਚੁਰੀ 20th ਸੈਂਚੁਰੀ 'ਚ ਦੇਖੀਏ, ਗ੍ਰੇਟ ਗੇਮ ਬਿਲਕੁਲ ਉਦੋਂ ਵੀ ਅਫਗਾਨਿਸਤਾਨ ਵਿੱਚ ਫਸਿਆ ਹੋਇਆ ਸੀ। ਗੇਟਵੇ ਵੀ ਹੈ ਸੈਂਟਰਲ ਏਸ਼ੀਆ ਦੇ ਲਈ, ਔਰ ਸੈਂਟਰਲ ਏਸ਼ੀਆ ਤੋਂ ਇਧਰ ਸਾਊਥ ਏਸ਼ੀਆ ਲਈ ਇਧਰ ਵੀ ਦਰਵਾਜ਼ਾ ਜਿਹੜਾ ਯੂਰਪ ਰਸ਼ੀਆ ਵੱਲ ਖੁੱਲ੍ਹਦਾ। ਸੋ ਉਹ ਸੈਂਟਰ ਤੇ ਹੋਣ ਕਰਕੇ ਅੰਗਰੇਜ਼ਾਂ ਦਾ ਵੀ ਯਤਨ ਸੀ ਵੀ ਇਹਨਾਂ ਨੂੰ ਨਿਊਟਰਲਾਈਜ਼ ਕਰਕੇ ਰੱਖੋ, ਵੀ ਇਹ ਨਾ ਹੋਏ ਕਿ ਜਿਹੜਾ ਰਸ਼ੀਅਨ ਇਨਫਲੂਐਂਸ ਇਸ ਪਾਸੇ ਵੱਲੋਂ ਆਏ, ਤੇ ਰਸ਼ੀਆ ਦਾ ਵੀ ਸੀ ਕਿ ਮੇਰੀ ਬ੍ਰਿਟਿਸ਼ ਐਮਪਾਇਰ ਜਿਹੜਾ ਇਧਰ ਨੂੰ ਵੱਧ ਰਿਹਾ ਹੈ, ਇਹ ਜੇ ਅਫਗਾਨਿਸਤਾਨ ਨੂੰ ਵੀ ਲੈਂਦਾ ਹੈ ਔਰ ਨਾਲ ਲੱਗਦੇ ਜਿਹੜੇ ਦੂਸਰੇ ਰਿਪਬਲਿਕ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਸੈਂਟਰਲ ਏਸ਼ੀਆ ਦੇ ਜਿਹੜੇ ਕੋਈ ਹਿਸਟਰੀ 'ਚ ਰਸ਼ੀਆ ਦਾ ਹਿੱਸਾ ਨਹੀਂ ਸੀ, ਉਹਨਾਂ ਨੇ ਜਿੱਤੇ। ਫਿਰ ਇਸੇ ਤਰ੍ਹਾਂ ਅਸੀਂ ਹਿਸਟਰੀ ਦੇ ਵਿੱਚ ਰਸ਼ੀਆ ਔਰ ਟਰਕੀ ਉਹਨਾਂ ਦੀਆਂ 13-14 ਜੰਗਾਂ ਦੇਖਦੇ ਹਾਂ, ਜਿਹਦੇ 'ਚ ਮੈਜੋਰਿਟੀ ਟਾਈਮ ਰਸ਼ੀਆ ਹੀ ਜਿੱਤਦਾ ਰਿਹਾ। 10-11 ਜੰਗਾਂ ਉਹਨਾਂ ਨੇ ਜਿੱਤੀਆਂ। ਉਹਨਾਂ ਦੀ ਇੱਕ ਆਪਣੀ ਸਾਈਕੋ ਹਿਸਟਰੀ ਚੱਲ ਰਹੀ ਸੀ। ਜੇ ਤੁਸੀਂ ਉਸ ਖਿੱਤੇ ਦੇ ਨਾਲ, ਜਿਹਨੂੰ ਅੱਜ ਖੁਰਾਸਾਨ ਦੇ ਨਾਂ ਥੱਲੇ ਦੁਬਾਰਾ ਇਹ ਲਫ਼ਜ਼ ਪਪੂਲਰ ਕੀਤਾ ਜਾ ਰਿਹਾ, ਭਾਵੇਂ ਦਹਿਸ਼ਤਗਰਦ ਤਨਜ਼ੀਮ ਦੇ ਥੱਲੇ, ਪਰ ਜੇ ਤੁਸੀਂ ਕਦੇ ਖੁਰਾਸਾਨ ਪ੍ਰੋਵਿੰਸ ਜਿਹਦੇ 'ਚ ਅਜੋਕਾ ਜਿਹੜਾ ਹੈਰਾਤ ਔਰ ਈਰਾਨ ਦਾ ਇਲਾਕਾ ਔਰ ਇਸ ਦੀਆਂ ਜੜ੍ਹਾਂ ਜਾ ਕੇ ਪਰਲੇ ਪਾਸੇ ਜਿਹੜੀਆਂ ਤੁਰਕਮਾਨਿਸਤਾਨ ਔਰ ਤਾਜ਼ਿਕਸਤਾਨ ਤੱਕ ਸੀ, ਔਰ ਜਿਹੜਾ ਪਰਸ਼ੀਅਨ ਐਮਪਾਇਰ ਈਰਾਨ ਜਿਹਨੂੰ ਅੱਜ ਕਿਹਾ ਜਾਂਦਾ ਹੈ, ਉਹਨਾਂ ਨੇ ਜਦੋਂ ਆਪਣੇ ਆਪ ਨੂੰ ਐਕਸਟੈਂਡ ਕੀਤਾ, ਉਹ ਕਿੱਥੋਂ ਤੱਕ ਗਏ, ਜਾ ਕੇ ਗ੍ਰੀਸ ਤੱਕ ਉਹਨਾਂ ਨੇ ਮਾਰਕ ਕੀਤੀ। ਫਿਰ ਜਦੋਂ ਸਿਕੰਦਰ ਆਇਆ, ਉਹਨੇ ਆ ਕੇ ਰਾਜਾ ਡੈਰਸ ਔਰ ਦੂਸਰਾ ਜਿਹੜਾ ਹੈ ਉਹ ਪਰਸ਼ੀਅਨ ਐਮਪਾਇਰ, ਉਹਨੂੰ ਕਿਵੇਂ ਮਿੱਟੀ ਦੇ ਵਿੱਚ ਮਿਲਾਇਆ। ਇਹ ਇੱਕ ਜਦੋਂ ਤੁਸੀਂ ਇਸ ਸਾਰੇ ਖਿੱਤੇ ਨੂੰ ਦੇਖੋਗੇ, ਇਹ ਦਿਲਚਸਪ ਵੀ ਹੈ, ਪਰ ਇਹ ਵੀ ਸ਼ੋਅ ਕਰਦਾ ਹੈ ਵੀ ਇੱਥੇ ਕੋਈ ਬਾਉਂਡਰੀਜ਼ ਪਰਮਾਨੈਂਟ ਨਹੀਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ ਨੇ। ਔਰ ਉਸ ਸਾਰੇ ਦੇ ਥੱਲੇ ਜਿਹੜਾ, ਕਿਉਂਕਿ ਅੱਜ ਵੱਡਾ ਹਿੱਸਾ ਜਿਹੜਾ ਮਾਡਰਨ ਅਫਗਾਨਿਸਤਾਨ ਹੈ, ਇਸ ਦੇ ਫਾਦਰ ਤਾਂ ਅਹਿਮਦ ਸ਼ਾਹ ਅਬਦਾਲੀ ਹੈ, ਜਿਨ੍ਹਾਂ ਨੇ ਉਸ ਨੂੰ ਕੰਸੋਲੀਡੇਟ ਕੀਤਾ। ਹਾਲਾਂਕਿ ਜਿਹੜੇ ਪਸ਼ਤੋ ਕਬੀਲੇ ਨੇ, ਉਹਨਾਂ ਦਾ ਰੋਲ ਹਰ ਪਾਸੇ ਹੀ ਰਿਹਾ। ਭਾਵੇਂ ਮੁਗਲ ਐਮਪਾਇਰ, ਮੁਗਲਾਂ ਨੇ ਜਦੋਂ ਭਾਰਤ ਦੀ ਸਲਤਨਤ ਲਈ ਹੈ, ਉਹਨਾਂ ਨੇ ਪਠਾਣਾ ਨੂੰ, ਇਬਰਾਹਿਮ ਲੋਧੀ ਨੂੰ ਹਰਾਇਆ, ਲੇਕਿਨ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਫਿਰ ਉਹਨਾਂ ਦੀ ਫੌਜ ਹੈ, ਉਹਨਾਂ ਦੀ ਫੌਜ 'ਚ ਵੀ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਪਸ਼ਤੂਨ ਕਬੀਲੇ ਹੀ ਹੁੰਦੇ ਸੀ, ਕਿਉਂਕਿ ਫਾਈਟਰ ਸੀ, ਹੋਰ ਤਾਂ ਕੋਈ ਕਰਨ ਵਾਲਾ ਕੰਮ ਵੀ ਨਹੀਂ ਹੈ।
इधर चले गए। फिर उन्हां चों ही जे हमायूं नूं 2 वार डिफीट करके लगभग 6 साल ਜਾਂ 8 ਸਾਲ ਰਾਜ ਕੀਤਾ ਸ਼ੇਰ ਸ਼ਾਹ ਸੂਰੀ ਨੇ। ਤੇ ਸ਼ੇਰ ਸ਼ਾਹ ਸੂਰੀ ਵੀ ਹਾਲਾਂ ਉਹ ਇੰਪਲੋਈ ਹੋਇਆ ਜਿਹੜੀਆਂ ਨੇ ਹਮਾਯੂੰ ਦੀ ਫੌਜ 'ਚ ਪਹਿਲਾਂ ਉਹਦਾ ਬਾਪ ਬਾਬਰ ਦੇ ਨਾਲ ਸੀ, ਲੇਕਿਨ ਉਹਦਾ ਵੀ ਸੰਬੰਧ ਅਫਗਾਨ ਕਬੀਲਾ ਪਸ਼ਤੂਨ ਕਬੀਲਾ ਸੀ, ਸੂਰ ਕਬੀਲਾ ਜਿਹਦੇ ਤੋਂ ਸੂਰੀ ਉਹਨਾਂ ਦਾ ਚੱਲਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨੂੰ ਤੁਸੀਂ ਡਿਸਟਿੰਕਟ ਜਦੋਂ ਦੂਸਰੇ ਆ ਕੇ ਹਮਲਾਵਰ ਹੁੰਦੇ ਨੇ ਉਹ ਫਿਰ ਇਕੱਠੇ ਵੀ ਹੋ ਜਾਂਦੇ ਨੇ। ਜਿਵੇਂ ਅਸੀਂ ਹੁਣ ਦੇਖਿਆ ਜੇ ਅਸੀਂ ਤਾਲਿਬਾਨ ਦੀ ਗੱਲ ਕਰੀਏ ਤੇ ਅੱਜ ਦਾ ਤਾਲਿਬਾਨ ਇਹ 95-96 ਵਾਲੇ ਤਾਲਿਬਾਨ ਵਾਂਗ ਸਿਰਫ ਪਸ਼ਤੂਨ ਕਬੀਲੇ ਨਹੀਂ ਨੇ, ਕਿਉਂਕਿ ਇਹ ਦੀਨ ਦੀ ਐਜੂਕੇਸ਼ਨ ਦੇ ਨਾਲ ਜਾਂ ਮਦਰਸਿਆਂ ਚੋਂ ਨਿਕਲੇ ਔਰ ਇਸ ਕਾ ਇਹਨਾਂ 'ਚ ਤਾਜ਼ਕ ਉਜ਼ਬੇਕ ਹਜ਼ਾਰੇ ਸਾਰੇ ਹੀ ਨੇ। ਇਹੀ ਕਾਰਨ ਹੈ ਕਿ ਪੁਰਾਣੇ ਟਾਈਮ 'ਚ 90ਵਿਆਂ 'ਚ ਜਦੋਂ ਉਹਨਾਂ ਨੂੰ ਅਫਗਾਨਿਸਤਾਨ ਲੈਣ ਲਈ ਕਿੰਨੀ ਦੇਰ ਲੜ ਕੇ ਜਿਹੜਾ ਉਹ ਮੁਜਾਹਿਦੀਨ ਦੇ ਖਿਲਾਫ ਉਹ ਕਾਬਲ ਤੱਕ ਪਹੁੰਚੇ ਸੀ, ਇਸ ਵਾਰ ਉਹਨਾਂ ਦੇ ਲਈ ਇਹ ਕੰਮ ਬਿਲਕੁਲ ਜਿਹੜਾ ਸੌਖਾ ਸੀ ਔਰ ਬਿਨਾਂ ਇੱਕ ਵੀ ਸ਼ਾਟ ਫਾਇਰ ਕੀਤੇ ਉਹਨਾਂ ਨੇ ਕਾਬਲ ਫਤਹ ਕੀਤਾ। ਹਾਲਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਪੰਜਸ਼ੀਰ ਵੈਲੀ ਦੇ ਵਿੱਚ ਕਾਫੀ ਜਿਹੜਾ ਉਹ ਚੱਲ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਲੜਾਕੇ ਵੜ ਗਏ ਨੇ ਪੰਜਸ਼ੀਰ ਵੈਲੀ 'ਚ, ਲੇਕਿਨ ਹੈਵੀ ਨੁਕਸਾਨ ਹੋਏਗਾ, ਕੈਜੂਅਲਟੀਜ਼ ਬਹੁਤ ਹੋਣਗੀਆਂ ਕਿਉਂਕਿ ਜਿਹੜਾ ਜੋਗਰਾਫੀ ਹੈ ਉਹ ਉਹਨਾਂ ਦੀ ਮਦਦ ਤੇ ਹੈ। ਤਾਜ਼ਕ ਜਿਹੜੇ ਉੱਥੇ ਉਹਨਾਂ ਦੇ ਗੁਰਿਲੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਮਸੂਦ ਦਾ ਲੜਕਾ ਵੀ ਹੈ ਔਰ ਦੂਸਰੇ ਵੀ ਨੇ। ਹੁਣ ਜਿਹੜੀ ਅਸੀਂ ਕਾਬਲ ਵੱਲ ਨਜ਼ਰ ਦੀ ਗੱਲ ਕਰਦੇ ਹਾਂ, ਹੋਪ ਇਹ ਹੈ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਥਰਸਡੇ ਹੈ, ਇੱਥੇ ਉੱਥੇ ਫਰਾਈਡੇ ਮਾਰਨਿੰਗ ਹੈ ਔਰ ਫਰਾਈਡੇ ਜ਼ਾਹਰ ਹੈ ਕਿ ਜੁਮੇ ਵਾਲੇ ਦਿਨ ਉਹਨਾਂ ਨੇ ਦੁਪਹਿਰ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਹੈ ਕਿ ਤਾਲਿਬਾਨ ਆਪਣੇ ਨਵੇਂ ਹਕੂਮਤੀ ਨਿਜ਼ਾਮ ਦਾ ਐਲਾਨ ਕਰਨਗੇ। ਔਰ ਇਸ ਦੇ ਉੱਤੇ ਕਿਉਂਕਿ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਐਜ਼ ਏ ਫਾਈਟਰ ਵੀ ਆਪਣੀ ਜਿਹੜੀ ਹੈ ਉਹ ਈਨ ਮਨਵਾਈ ਹੈ ਔਰ ਐਜ਼ ਏ ਨੈਗੋਸ਼ੀਏਟਰ ਵੀ। ਜੇ ਤੁਸੀਂ ਡਿਪਲੋਮੇਸੀ ਦੇ ਵਰਡਸ ਦੇਖੋ, ਇੰਨੀ ਲੰਬੀ ਨੈਗੋਸ਼ੀਏਸ਼ਨ 'ਚ ਕਈ ਵਾਰ ਟੁੱਟਣ ਤੱਕ ਗੱਲ ਪਹੁੰਚੀ, ਉਹਨਾਂ ਨੇ ਆਪਣਾ ਮੌਕਫ ਨਹੀਂ ਛੱਡਿਆ ਔਰ ਅਖੀਰ ਵੇਲੇ ਵੀ ਜੇ ਉਹਨਾਂ ਨੇ ਸਖਤ ਲਾਈਨ ਨਾ ਲਈ ਹੁੰਦੀ, ਭਾਵੇਂ ਅਨਫੋਰਚੂਨੇਟਲੀ 172 ਮੌਤਾਂ ਜਿਹੜੀਆਂ ਨੇ ਉਹ ਐਕਸੋਡਸ ਤੋਂ 2-3 ਦਿਨ ਪਹਿਲਾਂ ਹੁੰਦੀਆਂ ਨੇ ਜਿਨ੍ਹਾਂ 'ਚ 12-13 ਅਮਰੀਕਾ ਦੇ ਮਰੀਨ ਵੀ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਜੇ ਉਹਨਾਂ ਦਾ ਦਬਾਅ ਨਾ ਹੁੰਦਾ ਕਿ ਵੀ ਨਹੀਂ 31 ਅਗਸਤ ਹੈ ਹੁਣ ਤੁਹਾਨੂੰ ਜਾਣਾ ਪਏਗਾ, ਤੇ ਸ਼ਾਇਦ ਆਨੇ ਬਹਾਨੇ ਇਹ ਆਪਣੀ ਪ੍ਰੈਜ਼ੈਂਸ ਉੱਥੇ ਕਿਸੇ ਨਾ ਕਿਸੇ ਬਹਾਨੇ ਨਾਲ ਰੱਖਦੇ। ਟਰਕੀ ਜਿਹੜਾ ਅਦਰਵਾਈਜ਼ ਨੈਟੋ ਫੋਰਸਿਸ ਦਾ ਹਿੱਸਾ ਹੋਣ ਦੇ ਨਾਤੇ ਨੈਟੋ ਦਾ ਹਿੱਸਾ ਸੀ, ਉਹਨਾਂ ਨੂੰ ਵੀ ਉਹਨਾਂ ਨੇ ਅਮਰੀਕਾ ਨੇ ਚਾਹਿਆ ਵੀ ਜਾਂਦਾ ਜਾਂਦਾ ਪਲੱਗ ਇਹਨੂੰ ਕਰ ਦਈਏ, ਉਹਨਾਂ ਨੇ ਕਿਹਾ ਵੀ ਨਹੀਂ ਇਹ ਸਾਡਾ ਮੁਲਕ ਹੈ ਔਰ ਅਸੀਂ ਇਹਦੀ ਹਿਫਾਜ਼ਤ ਕਰਾਂਗੇ। ਪਰ ਮੈਂ ਸਮਝਦਾ ਹਾਂ ਵੀ ਤੁਰਕੀ ਨੇ ਵੀ ਔਰ ਪਰਟੀਕੁਲਰਲੀ ਜਿਹੜੇ ਕਰੰਟ ਪ੍ਰੈਜ਼ੀਡੈਂਟ ਅਰਦੋਗਾਨ ਨੇ ਉਹ ਕੁਆਇਟ ਵਿਜ਼ਨਰੀ ਵੀ ਨੇ ਆਪਣੇ ਲਿਹਾਜ਼ ਨਾਲ। ਉਹਨਾਂ ਦੇ ਦੇਖੋ ਬਹੁਤ ਵਾਰ ਜਿਹੜਾ ਗ੍ਰੇਟਨੈਸ ਤੁਸੀਂ ਭਾਵੇਂ ਪਾਸਟ 'ਚ ਹੀ ਜੀਵੀ ਹੁੰਦੀ ਹੈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਜੱਸਾ ਸਿੰਘ ਆਹਲੂਵਾਲੀਆ ਜਾਂ ਉਹਨਾਂ ਦੀ ਗੱਲ ਕਰਦੇ ਹਾਂ, ਠੀਕ ਹੈ ਇੱਕ ਕਾਊਂਟਰ ਆਰਗੂਮੈਂਟ ਹੁੰਦਾ ਜੀ ਉਹ ਤਾਂ ਪੁਰਾਣਿਆਂ ਦੀਆਂ ਗੱਲਾਂ ਹੈ, ਤੁਸੀਂ ਦੱਸੋ ਵੀ ਤੁਸੀਂ ਕਿੱਥੇ ਖੜੇ ਹੋ, ਇਹ ਆਰਗੂਮੈਂਟ ਵੀ ਠੀਕ ਹੈ। ਪਰ ਇਸ ਚੋਂ ਬਹੁਤ ਵਾਰ ਜਦੋਂ ਤੁਹਾਡੀ ਕੌਮ ਜਿਹੜੀ ਹੈ ਉਹ ਜਵਾਲ 'ਚ ਵੀ ਹੁੰਦੀ ਹੈ ਜਾਂ ਡੀਜਨਰੇਟ ਵੀ ਹੋ ਰਹੀ ਹੁੰਦੀ ਹੈ ਜਾਂ ਦੂਜਾ ਪਾਸਟ ਦੀ ਗਲੋਰੀ ਤੁਹਾਨੂੰ ਕਿਤੇ ਨਾ ਕਿਤੇ ਰਿਮਾਈਂਡ ਕਰਵਾ ਰਹੀ ਹੁੰਦੀ ਹੈ ਕਿ ਅਸੀਂ ਵੀ ਕਦੇ ਮਹਾਨ ਸੀ, ਅਸੀਂ ਵੀ ਕਦੇ, ਔਰ ਉਹ ਤੁਹਾਡੇ ਲਈ ਮੋਟੀਵੇਸ਼ਨ ਵੀ ਹੁੰਦੀ ਹੈ। ਸੋ ਜਿਹੜੀਆਂ ਪਾਵਰਸ ਹਿਸਟਰੀ ਦੇ ਵਿੱਚ ਜਿਵੇਂ ਜੇ ਅਸੀਂ ਟਰਕੀ ਦੇ ਜਾਂ ਜਿਹਨੂੰ ਤੁਰਕੀ ਹੈ ਵੈਸੇ ਕਿਉਂਕਿ ਲਿਖਿਆ ਹੁਣ TURKEY ਨਾਲ ਸਾਡੇ ਲਈ ਵੀ ਟਰਕੀ ਬਣ ਗਿਆ, ਕਿ ਜੇ ਅਸੀਂ ਤੁਰਕੀ ਦੇ ਹਵਾਲੇ ਨਾਲ ਵੀ ਦੇਖੀਏ ਉਹੀ ਆ ਆਟੋਮੈਨ ਅੰਪਾਇਰ ਜਿਨ੍ਹਾਂ ਨੇ 600-700 ਸਾਲ ਹਕੂਮਤ ਕੀਤੀ ਮਿਡਲ ਈਸਟ ਔਰ ਉਸ ਸਾਰੇ ਦੇ ਉੱਤੇ। ਸੋ ਅਰਦੋਗਨ ਦੇ ਦਿਮਾਗ 'ਚ ਵੀ ਜਿਹੜਾ ਉਹਨਾਂ ਦਾ ਹਿਸਟਰੀ ਦੇ ਵਿੱਚ ਇੱਕ ਵੱਡਾ ਰੁਤਬਾ ਸੀ ਔਰ ਉਹਨੂੰ ਜਿਹੜਾ ਵਾਪਸ ਫਸਟ ਵਰਲਡ ਵਾਰ ਤੋਂ ਬਾਅਦ ਹੀ ਮਿਡਲ ਈਸਟ ਵੀ ਉਹਨਾਂ ਦੇ ਹੱਥੋਂ ਗਿਆ ਔਰ ਅਤਾਤੁਰਕ ਲੜਦਾ ਉਹਨੇ ਜਿਹੜਾ ਪ੍ਰੈਜ਼ੈਂਟ ਡੇ ਟਰਕੀ ਹੈ ਉਹ ਉਹਨੇ ਇੰਟੈਕਟ ਰੱਖਿਆ, ਬਟ ਵੱਡਾ ਹਿੱਸਾ ਉਹਨਾਂ ਦੇ ਹੱਥੋਂ ਨਿਕਲ ਗਿਆ। ਨਹੀਂ ਤਾਂ ਆਟੋਮੈਨ ਅੰਪਾਇਰ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ ਉਹਨਾਂ ਜ਼ਮਾਨਿਆਂ ਤੋਂ ਕਿ ਵੀ ਕਿੰਨਾ। ਸੋ ਕਿਤੇ ਨਾ ਕਿਤੇ ਉਹਨਾਂ ਦਾ ਇਸ ਮਾਮਲੇ 'ਚ ਕਿ ਤੁਰਕੀ ਨੂੰ ਅਸੀਂ ਵਾਪਸ ਗ੍ਰੇਟ ਪਾਵਰ ਬਣਾਉਣਾ ਜਿਵੇਂ ਅਸੀਂ ਸੀ। ਇਸੇ ਤਰ੍ਹਾਂ ਜਿਹੜਾ ਐਂਬੀਸ਼ਨ ਜੇ ਅਸੀਂ ਈਰਾਨ ਦੇ ਹਵਾਲੇ ਨਾਲ ਵੀ ਦੇਖੀਏ, ਪਰਸ਼ੀਅਨ ਅੰਪਾਇਰ ਇੱਕ ਸਟੇਜ ਤੇ ਮਿਡਲ ਈਸਟ ਤੱਕ ਬਗਦਾਦ ਤੱਕ ਉਹਨਾਂ ਦੀ ਧਾਕ ਸੀ। ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਰਾ ਸਿਨੇਰੀਓ ਹੋਇਆ ਹੈ, ਇਰਾਕ ਥੱਲੇ ਨੂੰ ਡਿੱਗਿਆ ਜਿਹੜਾ ਅਮਰੀਕਾ ਨੇ ਖੁਦ ਹੀ ਡਿੱਗਿਆ ਔਰ ਸੀਰੀਆ ਦੇ ਵਿੱਚ ਵੀ ਜਿਹੜਾ ਹੈ ਉਹ
ਅਮਰੀਕਾ ਦੀ ਗੱਲ ਬਣ ਨਹੀਂ ਸਕੀ। ਸਾਊਦੀ ਅਰੇਬੀਆ ਵੀ, ਕਿਉਂਕਿ ਸਾਊਦੀ ਅਰੇਬੀਆ ਅਮਰੀਕਾ ਦੇ ਸਿਰ ਤੇ ਹੀ ਸੀ, ਜੇ ਅਮਰੀਕਾ ਦਾ ਇਨਫਲੂਐਂਸ ਘਟਿਆ ਉਹਨਾਂ ਦਾ ਵੀ। ਸੋ ਉਹ ਵੀ ਦੇਖ ਰਿਹਾ ਕਿ ਵੀ ਬਗਦਾਦ ਦੇ ਵਿੱਚ, ਇਰਾਕ 'ਚ ਵੀ ਸਾਡੀ ਭਲ ਹੈ, ਔਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਆਪਣੀ ਜਿਹੜਾ ਉਹ ਤਾਕਤ ਦਿਖਾਉਂਦਾ ਹੈ। ਇੱਧਰ ਹਮਸ ਵਾਲਿਆਂ ਦਾ ਵੀ ਜਿਹੜਾ ਉਹ ਵੀ ਈਰਾਨ ਦੇ ਨਾਲ ਰੱਖਦੇ ਨੇ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਨੂੰ ਦੇਖੋਗੇ, ਇਹ ਜਿਵੇਂ ਇੱਕ ਧਾਗਿਆਂ ਦਾ, ਇੱਕ ਧਾਗੇ 'ਚ ਦੂਜਾ, ਦੂਜੇ 'ਚ ਤੀਜਾ, ਇਹ ਇੰਨਾ ਸੌਖਾ ਨਹੀਂ ਹੈ। ਅੱਜ ਮੈਂ ਇੱਕ ਸਾਡੇ ਬੱਚੇ ਨੇ ਜਿਹੜੇ PhD ਕਰ ਰਹੇ ਪੰਜਾਬ ਤੋਂ, ਤੇ ਉਹਨਾਂ ਨਾਲ ਗੱਲ ਚੱਲ ਰਹੀ ਸੀ, ਤੇ ਮੈਂ ਕਿਹਾ ਜੀ ਇਹ ਸਿਚੁਏਸ਼ਨ ਸਾਰੀ ਜਲੇਬੀ ਵਰਗੀ ਹੈ। ਬੜਾ ਹੱਸੇ। ਮੈਂ ਕਿਹਾ ਹੁਣ ਜੇ ਇਹਨਾਂ ਨੂੰ ਸਮਝਾਉਣਾ ਹੋਇਆ ਅਮਰੀਕਨਾਂ ਨੂੰ, ਤਾਂ ਅਸੀਂ ਤਾਂ ਇਹਨਾਂ ਨੂੰ ਦੱਸ ਨਹੀਂ ਨਾ ਸਕਦੇ ਵੀ ਜਲੇਬੀ 'ਚ ਕਿਵੇਂ ਹੁੰਦਾ। ਸੋ ਮੈਂ ਕਿਹਾ ਕਿ ਵੀ ਇਹ ਜਿਵੇਂ ਬ੍ਰਾਹਮਣ ਦਾ ਮਾਈਂਡ ਹੈ, ਮੈਂ ਕਿਹਾ ਅੰਗਰੇਜ਼ੀ 'ਚ ਮੈਂ ਵਰਡ ਇਹਦੇ ਲਈ ਕਨਵੋਲੂਟਡ ਮਾਈਂਡ ਯੂਜ਼ ਕਰਦਾ, ਪਰ ਇਹਨਾਂ ਦੇ ਧਾਗੇ 'ਚ ਧਾਗੇ ਉਹਦੇ 'ਚ ਵੀ ਧਾਗਾ ਫਸਿਆ ਹੋਇਆ ਹੈ। ਔਰ ਇਹੀ ਸਿਚੁਏਸ਼ਨ ਅੱਜ ਹੈ। ਇਹ ਇਵੇਂ ਬਲੈਕ ਐਂਡ ਵਾਈਟ ਨਹੀਂ ਹੈ ਜਿਵੇਂ ਇਹ ਤੁਹਾਨੂੰ ਅਮਰੀਕਨ ਕਹਿਣਗੇ ਜੀ ਇੱਧਰ ਕਾਲਾ, ਇੱਧਰ ਚਿੱਟਾ, ਇੱਧਰ ਚੋਰ ਨੇ, ਇੱਧਰ ਸਾਧ ਨਹੀਂ। ਹਰ ਕੋਈ ਲੱਗਾ ਵੀ ਹੋਇਆ, ਪੋਲਰ ਬੀਅਰਸ ਦੀ ਤਰ੍ਹਾਂ ਬੈਠੇ ਵੀ ਹੋਏ ਨੇ ਕਿ ਕਿਸ ਨੂੰ ਚੁੰਡਣਾ ਹੈ, ਕਿਹੜਾ ਸੌਂਗ ਹੈ, ਕਿਹਦੀ ਅੱਖ ਲੱਗੀ, ਕਿਹਦੇ ਤੇ ਝਪਟਣਾ ਹੈ। ਪਰ ਸਾਰੇ ਇਹ ਵੀ ਦੱਸਣਾ ਚਾਹੁੰਦੇ ਨੇ ਜੀ ਅਸੀਂ ਡਿਸਪਲਿਨ 'ਚ ਹੈ, ਅਸੀਂ ਸਰਕਲ 'ਚ ਬੈਠੇ ਹਾਂ, ਅਸੀਂ ਕੁਝ ਨਹੀਂ ਕਰ ਰਹੇ। ਸੋ ਇਸ ਸਾਰੇ 'ਚ ਇਹਦੇ ਬਾਵਜੂਦ ਕਿ ਤੁਰਕੀ ਨੂੰ ਦੁਰਕਾਰਿਆ ਤਾਲਿਬਾਨ ਨੇ ਇਸ ਮੁੱਦੇ ਤੇ, ਲੇਕਿਨ ਜਿਹੜੇ ਗੱਲਬਾਤ ਦੇ ਦੌਰ ਜ਼ਲਮੇ ਖਲੀਲਜ਼ਾਦ ਰਾਹੀਂ ਹੋਏ, ਉਹਨਾਂ ਦੇ ਵਿੱਚ ਵੀ ਤੁਰਕੀ ਦਾ ਰੋਲ, ਤੁਰਕੀ ਦਾ ਈਵਨ ਉਹਨਾਂ ਨੇ ਆਪਣਾ, ਇਹਦੇ ਬਾਵਜੂਦ ਕਿ ਈਰਾਨ ਨਾਲ ਉਹਨਾਂ ਦੀ ਆਪਣੀ ਹੌਸਟਿਲਿਟੀ ਰਹੀ ਹੈ ਇਲਾਕਿਆਂ ਨੂੰ ਲੈ ਕੇ, ਹਿਸਟਰੀ, ਸਾਈਕੋ ਹਿਸਟਰੀ, ਔਰ ਈਵਨ 17ਵੀਂ 18ਵੀਂ ਸਦੀ ਤੱਕ ਪਹੁੰਚਦਿਆਂ ਵੀ ਉਹਨਾਂ ਨੂੰ ਵੀ ਉਹਨਾਂ ਨੇ ਐਨਗੇਜ ਕੀਤਾ। ਔਰ ਹੁਣ ਜਿਹੜੀ ਗੱਲ ਇੱਕ ਪਾਸੇ ਤਾਂ ਫਰਾਈਡੇ ਨੂੰ ਪਤਾ ਲੱਗੇਗਾ ਵੀ ਕਿਸ ਕਿਸਮ ਦਾ, ਕਿਉਂਕਿ ਦੁਨੀਆ ਦੇਖ ਰਹੀ ਹੈ ਕਿ ਜੀ ਕੀ ਤਾਲਿਬਾਨ ਡਿਲੀਵਰ ਕਰ ਸਕਣਗੇ। ਨੈਗੋਸ਼ੀਏਸ਼ਨ 'ਚ ਵੀ ਉਹ ਕਾਮਯਾਬ ਰਹੇ। ਹੁਣ ਹੈ ਗਵਰਨੈਂਸ। ਬਿਲਕੁਲ ਪਹਿਲਾ ਸਟੈਪ ਲਾਅ ਐਂਡ ਆਰਡਰ ਬਿਲਕੁਲ ਕਾਇਮ। ਔਰ ਜਿਹੜੀਆਂ ਪਿਕਚਰਸ ਆ ਰਹੀਆਂ ਨੇ, ਅਸੀਂ ਦੇਖਦੇ ਹਾਂ ਕਾਬੁਲ ਤੋਂ ਲੈ ਕੇ ਦੂਜੇ ਮਾਰਕੀਟਸ ਖੁੱਲੀਆਂ, ਲੋਕ ਕਰ ਰਹੇ ਨੇ। ਔਰਤਾਂ ਦੇ ਹੱਕਾਂ ਦੇ ਹਵਾਲੇ ਨਾਲ ਜ਼ਰੂਰ ਕੰਸਰਨ ਹੈ, ਔਰ ਇਹ ਥੋੜਾ ਬਹੁਤ ਅਜੇ ਤੱਕ ਉਹਨਾਂ ਨੇ ਕੋਈ ਇਸ ਕਿਸਮ ਦੀ ਟਾਈਟ ਲਾਈਨ ਨਹੀਂ ਲਈ। ਇਹਦਾ ਸਬੂਤ ਵੀ ਹੈ ਕਿ ਹੈਰਾਤ ਦੇ ਵਿੱਚ ਦਰਜਨਾਂ ਔਰਤਾਂ, ਬੇਸ਼ੱਕ ਉਹਨਾਂ ਨੇ ਬੁਰਕੇ ਪਾਏ ਹੋਏ ਨੇ, ਉਹ ਪ੍ਰੋਟੈਸਟ ਕਰ ਰਹੀਆਂ ਨੇ। Dozens of women stage a rare protest for the right to work under a new regime, more inclusiveness. ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਸ ਸੁਸਾਇਟੀ 'ਚ ਪ੍ਰੋਟੈਸਟ ਦਾ ਹੱਕ ਹੁੰਦਾ ਹੈ ਔਰ ਔਰਤਾਂ ਪ੍ਰੋਟੈਸਟ ਲਈ ਨਿਕਲੀਆਂ ਹੋਈਆਂ ਨੇ, ਇਹਦਾ ਉਹ ਆਪਣੀ ਆਵਾਜ਼ ਚਾਹੁੰਦੀਆਂ ਨੇ ਕਿ ਸੁਣ। ਪਰ ਇਹਦੇ ਨਾਲ ਨਾਲ ਇਹ ਵੀ ਨੇ, ਉਹਨਾਂ ਦੀ ਕ੍ਰਿਕਟ ਟੀਮ ਕੁੜੀਆਂ ਦੀ ਜਾਂ ਉਹਨਾਂ ਦੀ ਸੌਕਰ ਟੀਮ, ਉਹ ਲੁਕੀਆਂ ਹੋਈਆਂ, ਉਹ ਕਹਿ ਰਹੀਆਂ ਸਾਨੂੰ ਕੱਢੋ। ਫਿਰ ਜੇ ਮਲਾਲਾ ਯੂਸਫਜ਼ਾਈ ਨੇ ਫਲਾਂ ਨੂੰ ਕੱਢਿਆ। ਇਸ ਕਿਸਮ ਦੀਆਂ ਸਟੋਰੀਜ਼ ਵੀ ਪਲਾਂਟ ਹੋ ਰਹੀਆਂ। ਪਰ ਪਹਿਲਾ ਪਾਰਟ ਇਹ ਆਏਗਾ ਕਿ ਗਵਰਨੈਂਸ ਕਿਸ ਲੈਵਲ ਦੇ ਉੱਤੇ, ਉਹਨਾਂ ਦਾ ਸਿਸਟਮ ਕੀ ਹੋਏਗਾ। ਵਿਮਨ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਵੀ ਹੈ, ਪਰ ਮੋਰ ਇਸ ਸਾਰੇ ਦੇ ਨਾਲ ਕਿ ਉਹਨਾਂ ਦੀ ਐਕਸੈਪਟੈਂਸ। ਕਿਉਂਕਿ ਵੈਸਟਰਨ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇਹ ਕਹਿੰਦੇ ਰਹੇ ਜੀ ਕਿ ਜੇ ਆਲ ਇਨਕਲੂਸਿਵ ਗਵਰਨਮੈਂਟ ਹੋਏਗੀ, ਜ਼ਬਰਦਸਤੀ ਨਹੀਂ ਲਈ ਜਾਏਗੀ, ਫਿਰ ਅਸੀਂ ਕਰਾਂਗੇ। ਉਹ ਤਾਂ ਉਹਨਾਂ ਨੇ ਆਲ ਇਨਕਲੂਸਿਵ ਤਾਂ ਅਜੇ ਬਣਨੀ ਹੈ ਕਿ ਨਹੀਂ, ਉਹ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਇਹ ਅਸ਼ਰਫ ਗਨੀ ਵਾਲੀ ਹਕੂਮਤ ਦਾ ਕੋਈ ਨਹੀਂ ਲਿਆ ਜਾਏਗਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਜਿਹੜਾ ਉਹਨਾਂ ਨੇ ਵਿਦਿਨ 2 ਵੀਕਸ ਅਫਗਾਨਿਸਤਾਨ ਲਿਆ, 15 ਅਗਸਤ ਤੱਕ ਪਹੁੰਚਦੇ ਆ, ਉਹ ਤਾਂ ਤਾਕਤ ਦੇ ਨਾਲ ਹੀ ਲਿਆ। ਪਰ ਹੁਣ ਤਾਕਤ ਨਾਲ ਲਿਆ, ਬਟ ਵਿਦਆਊਟ ਬਲੱਡ ਸ਼ੈਡ। ਕਾਬਲ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ, ਕਿਸੇ ਨੂੰ ਮਾਰਿਆ ਨਹੀਂ ਹੈ। ਸਣੇ ਅਸ਼ਰਫ ਗਨੀ ਔਰ ਉਹ ਸਾਲਾ ਸਲੇ, ਉਹ ਸਾਰੇ ਜਿਹੜੇ ਭਾਰਤ ਦਾ ਸਾਲਾ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਕਿਹਾ ਵੀ ਜਾਓ ਤੁਸੀਂ, ਲੈ ਜਾਓ ਜਿੰਨੇ ਡਾਲਰ ਨੇ, ਭਰ ਲਓ ਜਹਾਜ਼। ਸੋ ਹੁਣ ਇਸ ਸਾਰੇ ਦੇ ਚਲਦਿਆਂ ਇਹ ਵੀ ਇੱਕ ਪਾਰਟ ਹੈ ਕਿ ਵੀ ਉਹਨਾਂ ਦੇ ਇਸ ਸਿਸਟਮ ਨੂੰ ਕਿਵੇਂ, ਜੇ ਮੋਨੀਟਰੀਲੀ ਵਰਲਡ ਬੈਂਕ, IMF, ਅਮਰੀਕਾ, ਇਹਨਾਂ ਨੇ ਮੁੱਠ ਬੰਦ ਕਰ ਲਈ ਹੈ। ਹੁਣ ਇੱਕ ਗੱਲ ਜਿਹੜੀ ਇਸ ਸਾਰੇ ਦੀ ਹੋਪ ਹੈ, ਔਰ ਜਦੋਂ ਟਰਾਇਕਾ ਦੀ ਮੀਟਿੰਗ ਦੀ ਤੁਸੀਂ ਗੱਲ ਕੀਤੀ, ਜ਼ਾਹਰ ਹੈ ਐਕਸਟੈਂਡਡ ਟਰਾਇਕਾ 4 ਮੁਲਕ ਨੇ, ਅਮਰੀਕਾ ਹੈ, ਰਸ਼ੀਆ ਹੈ, ਚਾਈਨਾ ਹੈ, ਪਾਕਿਸਤਾਨ ਹੈ। ਔਰ ਰਸ਼ੀਆ ਹੁਣ ਲੀਡ ਕਰ ਰਿਹਾ ਇਸ ਸਾਰਿਆਂ ਨੂੰ, ਅਫਗਾਨਿਸਤਾਨ ਦੇ ਇਸ ਸਾਰੇ ਮੁੱਦੇ ਦੇ ਉੱਤੇ। ਲੇਕਿਨ ਇਸ ਪੀਰੀਅਡ 'ਚ ਜਦੋਂ ਕਿ ਅਮਰੀਕਾ ਉੱਥੋਂ ਨਿਕਲਿਆ, ਲਾਸਟ ਉਹਨਾਂ ਦਾ ਮੇਜਰ ਜਨਰਲ ਨਿਕਲਿਆ, ਉੱਥੇ ਰਡਾਰ ਤੋਂ ਲੈ ਕੇ ਹੈਲੀਕਾਪਟਰ, ਔਰ ਉੱਥੇ ਜਿਹੜਾ ਏਅਰਪੋਰਟ ਨੂੰ ਬਿਲਕੁਲ ਨਕਾਰਾ ਕਰਕੇ ਉੱਥੇ ਹੀ ਛੱਡ ਕੇ ਆ ਗਏ।
ਔਰ ਜ਼ਾਹਰ ਹੈ ਵੀ ਕਾਬਲ 에ਅਰਪੋਰਟ ਨਾਨ ਫੰਕਸ਼ਨਲ ਹੋ ਗਿਆ, ਰਡਾਰਸ ਨੇ, ਫਲਾਈਟਸ ਉਤਰਨੀਆਂ ਨੇ, ਚੜ੍ਹਨੀਆਂ ਨੇ। ਹੁਣ ਇਹ ਸੀ ਕਿ ਵੀ ਅਮਰੀਕਾ ਨੇ ਹੱਥ ਧੋ ਲਏ ਪੂਰੀ ਤਰ੍ਹਾਂ, ਹੋਰ ਕੋਈ ਲਾਗੇ ਨਹੀਂ ਲੱਗ ਰਿਹਾ ਕਿਵੇਂ ਹੋਏਗਾ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਜਿਹੜੀ ਰੇ ਆਫ ਹੋਪ ਜਿਹਨੂੰ ਅਸੀਂ ਕਹਿੰਦੇ ਆਸ ਦੀ ਕਿਰਨ, ਉਹ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਜਿਹੜੇ ਗੱਲਬਾਤ ਦੇ ਵੇੜੇ, ਔਰ ਤੁਸੀਂ ਦੇਖੋ ਕਈ ਵਾਰ ਕਿਸੇ ਰੋਲ ਲਈ ਕਿਸੇ ਦਾ ਵੱਡਾ ਜਾਂ ਛੋਟਾ ਹੋਣਾ, ਇੱਕ ਪਾਸੇ 1 ਬਿਲੀਅਨ 350 ਮਿਲੀਅਨ ਦਾ ਮੁਲਕ ਭਾਰਤ ਹੈ ਖੋਤਾ, ਜਿਨ੍ਹਾਂ ਨੂੰ ਜਿਹੜਾ ਉਹ ਨੇੜੇ ਨਹੀਂ ਕੋਈ ਲੱਗਣ ਦਿੰਦਾ ਹੈ। ਦੂਸਰੇ ਪਾਸੇ ਨਿੱਕਾ ਜਿਹਾ ਮੁਲਕ ਕਤਰ, ਬਿਲਕੁਲ, ਜਿੱਥੇ ਜਿਨ੍ਹਾਂ ਦੇ ਕੋਲ ਜਿਹੜਾ ਕੋਈ ਵੱਡੀ ਫੌਜੀ ਤਾਕਤ ਨਹੀਂ ਹੈ, ਉਹਨਾਂ ਦੀ ਕੋਈ ਉਹ ਕਹੋ ਕਿ ਵੀ ਬਿਲਕੁਲ ਮਿਨਿਸਕਿਊਲ ਉਹਨਾਂ ਦੀ ਹੋਂਦ ਹੈ, ਪਰ ਇਹੀ ਕਤਰ ਜਿਹੜਾ ਮੁਸਲਿਮ ਨੇਸ਼ਨਸ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਵੀ ਅਲੰਬਰਦਾਰ ਬਣਦਾ ਹੈ ਜੀ। ਹੁਣ ਜਦੋਂ ਅਲ ਜਜ਼ੀਰਾ ਦੋਹਾ ਦੇ ਵਿੱਚ ਸ਼ੁਰੂ ਹੁੰਦਾ ਹੈ, 2-4 ਡੱਬੇ ਰੱਖ ਕੇ ਉਹ ਬੈਠ ਜਾਂਦੇ ਨੇ, ਔਰ ਜ਼ਾਹਰ ਹੈ ਵੀ ਇੰਨੀ ਇੰਡੀਪੈਂਡੈਂਸ ਜਾਂ ਇੰਨੀ ਫਰੀडम ਸੀ ਕਿ ਉਸੇ ਅਲ ਜਜ਼ੀਰਾ ਦੇ ਉੱਤੇ ਹੀ ਉਸਾਮਾ ਬਿਨ ਲੈਡਨ ਦੀਆਂ ਟੇਪਾਂ ਪਲੇ ਹੁੰਦੀਆਂ ਸੀ ਜੀ। ਉਸੇ ਉੱਤੇ ਅਮਰੀਕਾ ਔਰ ਵੈਸਟਰਨ ਪਾਵਰਸ ਕੀ ਕਰ ਰਹੀਆਂ ਉਹਨਾਂ ਦਾ ਹੁੰਦਾ ਸੀ। ਔਰ ਅਮਰੀਕਨ ਸੈਕਟਰੀ ਆਫ ਸਟੇਟ ਉੱਥੇ ਗਿਆ ਕਪਲ ਆਫ ਈਅਰਸ ਐਗੋ, ਤੇ ਉਹਨਾਂ ਨੇ ਕਿਹਾ ਜੀ ਕਿ ਵੀ ਆ ਇਹਨੂੰ ਬੰਦ ਕਰੋ। ਉਹਨਾਂ ਨੇ ਕਿਹਾ ਜੀ ਅਸੀਂ ਇਹ ਫਰੀडम ਆਫ ਐਕਸਪ੍ਰੈਸ਼ਨ ਤੁਹਾਡੇ ਤੋਂ ਤਾਂ ਸਿੱਖਿਆ, ਔਰ ਚੁੱਪ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਉਹ ਪਾਰਟ ਵੀ ਸਾਹਮਣੇ ਲਿਆਂਦਾ। ਔਰ ਇਹ ਜਿਹੜੇ ਸਾਰੇ 'ਚ ਤਾਲਿਬਾਨ ਦੇ ਨੂੰ ਗੱਲਬਾਤ ਦੇ ਦਫ਼ਤਰ ਵੀ ਉਹਨਾਂ ਦਾ ਸਭ ਤੋਂ ਪਹਿਲਾਂ, ਅੱਜ ਤੋਂ ਸ਼ਾਇਦ 4 ਜਾਂ 5 ਸਾਲ ਪਹਿਲਾਂ ਦੋਹਾ ਦੇ ਵਿੱਚ ਖੁੱਲ੍ਹਦਾ ਹੈ ਤਾਲਿਬਾਨ ਦਾ। ਗੱਲਬਾਤ ਦੇ ਸਾਰੇ ਦੌਰ ਵੀ ਉੱਥੇ ਹੀ ਹੁੰਦੇ ਨੇ, ਔਰ ਉਸ ਸਾਰੇ 'ਚ ਇਹ ਉਹਨਾਂ ਦੀ ਸਕਸੈਸ ਹੈ। ਔਰ ਬੇਸ਼ੱਕ ਪਾਕਿਸਤਾਨ ਦਾ ਇਹਦੇ 'ਚ ਸੈਂਟਰਲ ਰੋਲ ਹੈ ਕਿ ਉਹਨਾਂ ਨੇ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ 'ਤੇ ਲਿਆਉਣ 'ਚ ਹੈਲਪ ਕੀਤੀ, ਪਰ ਜਿਹੜਾ ਅਲਟੀਮੇਟ ਔਰ ਇਹ ਹੈ ਵੀ ਪਾਕਿਸਤਾਨ ਨੂੰ ਤਾਂ ਪੱਛਮੀ ਦੇਸ਼ 'ਚ ਅਮਰੀਕਾ ਟਰਸਟ ਨਹੀਂ ਕਰਦਾ, ਉਹਨੂੰ ਤਾਂ ਕੋਈ ਵੈਪਨ ਬॉय ਚਾਹੀਦਾ। ਹੁਣ ਇਸ ਸਾਰੇ ਦੌਰ ਦੇ ਵਿੱਚ ਕਤਰ ਸਭ ਤੋਂ ਵੱਡਾ ਵਿਸ਼ਵਾਸ ਪਾਤਰ ਪੱਛਮੀ ਮੁਲਕਾਂ ਦਾ ਵੀ ਬਣ ਗਿਆ, ਅਮਰੀਕਾ ਦਾ ਵੀ, ਯੂਰਪ ਦਾ ਵੀ, ਜ਼ਾਹਰ ਹੈ ਤਾਲਿਬਾਨ ਦਾ ਤਾਂ ਹੈ ਹੀ ਹੈ। ਔਰ ਸੈਕੰਡ ਗੱਲ, ਜਦੋਂ ਤੁਸੀਂ ਲਾਈਫ ਲਾਈਨ ਦੀ ਗੱਲ ਕਰਦੇ ਹੋ, ਹੁਣ 1,30,000 ਅਮਰੀਕਨਾਂ ਦਾ ਅਪਰੋਕਸੀਮੇਟਲੀ ਇੰਨੇ 50-60 ਹਜ਼ਾਰ 2 ਲੱਖ ਬੰਦਾ, ਇਹ ਤਾਂ ਹੈ ਨਹੀਂ ਉੱਥੋਂ ਉੱਡ ਕੇ ਲੰਡਨ ਆ ਜਾਣਾ ਸੀ ਜਾਂ ਦੂਜਾ ਆ ਜਾਣਾ ਸੀ। ਪਾਕਿਸਤਾਨ ਨੇ ਵੀ ਮਦਦ ਕੀਤੀ, ਪਿਸ਼ਾਵਰ ਜਾਂ ਇਸਲਾਮਾਬਾਦ ਜਾਂ ਦੂਜਾ, ਲੇਕਿਨ ਸਭ ਤੋਂ ਵੱਡੀ ਜਿਹੜੀ 에ਅਰਲਿਫਟ ਠਹਿਰਾ ਅੱਗੇ ਕਨੈਕਟਿੰਗ ਲਾਈਨ ਉਹ ਕਤਰ ਸੀ ਜੀ, ਔਰ ਉਹਨਾਂ ਨੇ ਇਸ ਦੇ ਵਿੱਚ। ਸੋ ਹੁਣ ਕਤਰ ਦੇ ਨਾਲ ਦੂਸਰਾ ਜਿਹੜਾ ਮੁਲਕ ਤੁਰਕੀ, ਜਿਸ ਨੇ ਕਾਬਲ 에ਅਰਪੋਰਟ ਦਾ ਆ ਕੇ ਉਹਨਾਂ ਦੇ ਟੈਕਨੀਕਲ ਲੋਕ ਆ ਗਏ ਨੇ, ਉਹਦੀ ਸਾਫ਼ ਸਫਾਈ ਸਾਰੀ ਕਰ ਲਈ ਹੈ, ਔਰ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕਿ ਕਾਬਲ 에ਅਰਪੋਰਟ ਨੂੰ ਫੰਕਸ਼ਨਲ ਕੀਤਾ ਜਾਏ, ਤਾਂ ਕਿ ਸਿਵਿਲੀਅਨ ਫਲਾਈਟਸ ਲੈਂਡ ਵੀ ਕਰ ਸਕਣ, ਉੱਥੋਂ ਉੱਠ ਵੀ ਸਕਣ। ਹੁਣ ਹਾਲਾਤ ਕਿੰਨੀ ਤੇਜ਼ੀ ਨਾਲ ਉਹ ਨਾਰਮੈਲਸੀ ਵੱਲ ਜਾਣਾ ਚਾਹੁੰਦੇ ਨੇ, ਔਰ ਕਿਉਂਕਿ ਵੱਡੇ ਪਲੇਅਰ ਚਾਈਨਾ ਔਰ ਰਸ਼ੀਆ ਇਹ ਵੀ ਜਿਹੜੇ ਨੇ ਇਸ ਮੁੱਦੇ ਤੇ ਨੇ ਕਿ ਵੀ ਇਹ ਰਸ਼ੀਆ ਨੇ ਸੁਜੈਸਟ ਕੀਤਾ ਹੈ ਕਿ ਕਿਉਂ ਨਾ ਅਸੀਂ ਜਿਹੜਾ ਇਹਨਾਂ ਨੇ ਟ੍ਰੋਇਕਾ, ਇਹ 4 ਮੁਲਕ ਮੈਂ ਕਿਹਾ, ਇਹਨਾਂ ਦੀ ਮੀਟਿੰਗ ਇਸ ਤੋਂ ਪਹਿਲੀ 11 ਅਗਸਤ ਨੂੰ ਕਤਰ ਦੇ ਵਿੱਚ ਹੀ ਹੋਈ ਸੀ, ਔਰ ਰਸ਼ੀਆ ਨੇ ਕਿਹਾ ਵੀ ਜੇ ਅਸੀਂ ਹੁਣ ਹਾਲਾਤ ਨੂੰ ਵੀ ਔਰ ਤਾਲਿਬਾਨ ਨੂੰ ਅਸੀਂ ਛੱਡਣਾ ਤਾਂ ਹੈ ਨਹੀਂ। ਉਹਨਾਂ ਨੇ ਰਾਦਰ ਚਾਈਨਾ ਨੇ ਵੀ, ਰਸ਼ੀਆ ਨੇ ਵੀ ਕਰਸ ਕੀਤਾ ਅਮਰੀਕਾ ਨੂੰ ਵੀ ਤੁਸੀਂ ਬਿਲਕੁਲ ਜਿਹੜਾ ਫਾਈਨੈਂਸਿਸ ਔਰ ਦੂਸਰੇ ਵੀ ਘੁੱਟ ਲਏ ਨੇ। ਔਰ ਦੂਸਰੇ ਉਹਨਾਂ ਨੇ ਇਹ ਬਹੁਤ ਵੱਡੀ ਗੱਲ ਹੈ ਕਹਿਣਾ ਕਿ ਜੀ ਆਓ ਜਿਹੜੀ ਅਗਲੀ ਮੀਟਿੰਗ ਹੈ, ਉਹ ਭਾਵੇਂ ਉਹਦੀ ਕੋਈ ਡੇਟ ਨਹੀਂ ਹੈ ਇਸ ਦੀ ਟ੍ਰਾਇਕਾ ਦੀ, ਉਹ ਅਸੀਂ ਕਾਬਲ ਦੇ ਵਿੱਚ ਕਰੀਏ। ਔਰ ਚਾਈਨਾ ਨੇ ਇਸ ਦੇ ਉੱਤੇ ਬੜੀ ਪੋਜ਼ਿਟਿਵਲੀ, ਔਰ ਇਹਨਾਂ ਦੀ ਮੇਨ ਨਿਊਜ਼ ਹੈ ਇੰਟਰਨੈਸ਼ਨਲ ਏਜੰਸੀ ਦੀ, ਚਾਈਨਾ ਰਿਐਕਟਸ ਪੋਜ਼ਿਟਿਵਲੀ to Russian plan of holding first extended Troika meeting in Kabul after Taliban seizes power. So मतलब ये है भी बेशक अजे फॉर्मली वो रिकग्नाइज ना करन, पाकिस्तान ने भी किया है कि भाई जदों तक ये नहीं होएगा बाकी नहीं करते असी नहीं करांगे, वो किसी ने भी नहीं कर, पर ये अपने आप च ही रिकग्निशन है जे तुहाडे इंजीनियर और तुहाडे आके एयरपोर्ट नूं फंक्शनल कर रहे हैं, ਤੁਸੀਂ ਟ੍ਰਾਇਕਾ ਦੀ ਮੀਟਿੰਗ ਕਰ ਰਹੇ ਹੋ, ਇਟ ਮੀਨਸ ਰੈਕਗਨੀਸ਼ਨ ਹੈ, ਔਰ ਉਸ ਪਾਸੇ ਵੱਲ ਸਟੈਪ ਹੈ। ਔਰ ਉਹਦੇ ਤੇ ਜਦੋਂ ਚਾਈਨਾ ਦੇ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਵੀ ਰਸ਼ੀਆ ਦਾ ਇਹ ਹੈਗਾ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਸਾਡੇ ਚਾਈਨਾ ਰਸ਼ੀਆ ਹੈਵ ਇਨ ਡੈਪਥ ਐਂਡ ਰੋਬਸਟ ਕਮਿਊਨੀਕੇਸ਼ਨ, ਕਿ ਇਹ ਬਿਲਕੁਲ ਠੀਕ ਹੈ, ਅਸੀਂ ਇਹ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਪਲਾਨ ਹੈ
ਔਰ ਇਸ ਸਾਰੇ ਚੋਂ ਬਿਟਵੀਨ ਚਾਈਨਾ ਐਂਡ ਰਸ਼ੀਆ देयर आर इन डेप्थ robust strategic communication coordination at all levels. Under new circumstances, China will continue to work with international community to work for the soft landing of situation in Afghanistan and Kabul. कि ਅਸੀਂ we will together help Afghanistan to restore order and for it to achieve peace and reconstruction. So ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਹਾਲਾਤ ਨਾਰਮਲ ਵੱਲ ਜਾ ਰਹੇ ਨੇ ਔਰ ਅਸੀਂ ਇਹ ਅਰਦਾਸ ਕਰਦੇ ਹਾਂ ਰੱਬ ਦੇ ਹਜ਼ੂਰ ਕਿ ਹਾਲਾਤ ਨਾਰਮਲ ਹੋਣ ਔਰ ਇਹ ਜਿਹੜਾ ਇੱਕ ਸਹਿਮ ਦਾ ਛਾਇਆ ਉਹਦੀ ਸ਼ੈਡੋ ਦੇ ਵਿੱਚ ਉੱਥੋਂ ਦੇ ਲੋਕ ਵੀ ਜੀ ਰਹੇ ਨੇ ਰਹਿ ਰਹੇ ਨੇ ਬਾਹਰ ਵੀ ਅਨਸਰਟਨਟੀ ਬਣੀ ਹੋਈ ਹੈ ਇਹ ਸਾਰੀ ਖਤਮ ਹੋਏ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਸਟੈਪਸ ਨੇ ਉਹ ਪੋਜ਼ਿਟਿਵਿਟੀ ਵਾਲੇ ਹੀ ਨਜ਼ਰ ਆ ਰਹੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ